ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣਾ ਤਰਸ ਵਰਤਾਇਆ, ਬਾਬਾ ਦੀਪ ਸਿੰਘ ਜੀ ਨੇ ਆਪਣਾ ਤਰਸ ਵਰਤਾਇਆ। ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਆਪੋ ਆਪਣੇ ਘਰਾਂ 'ਚ, ਦੇਸਾਂ ਵਿਦੇਸ਼ਾਂ ਪ੍ਰਦੇਸਾਂ ਦੇ ਵਿੱਚ, ਨਗਰਾਂ ਵਿੱਚ, ਪਿੰਡਾਂ ਵਿੱਚ, ਗਲੀਆਂ ਮੁਹੱਲਿਆਂ 'ਚ ਅੱਜ ਦੇ ਇਸ ਸਤਸੰਗ ਦੇ ਸਮਾਗਮ ਦੇ ਵਿੱਚ ਜੁੜੇ ਨੇ। ਇਹ ਜੋ ਪਰਿਵਾਰਕ ਮੀਟਿੰਗ ਅਸੀਂ ਰੋਜ਼ ਕਰਦੇ ਹਾਂ, ਅੱਜ ਦੀ ਇਸ ਪਰਿਵਾਰਕ ਮੀਟਿੰਗ ਦੇ ਵਿੱਚ ਮੈਂ ਸਾਰੇ ਮੈਂਬਰਾਂ ਨੂੰ ਜੀ ਆਇਆਂ ਆਖਦਾ। ਨਿਮਰਤਾ ਸਹਿਤ ਬੇਨਤੀ, YouTube ਦਾ ਲਿੰਕ ਆਪ ਜੀਆਂ ਤੱਕ ਪਹੁੰਚ ਚੁੱਕਿਆ। ਜਿਨ੍ਹਾਂ ਨੇ ਅਜੇ ਤੱਕ ਸ਼ੇਅਰ ਨਹੀਂ ਕੀਤਾ, 10 10 20 20 50 50 ਨੂੰ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਵੀ ਕਹੋ ਅੱਗੇ ਤੋਂ ਅੱਗੇ ਇਹ ਲਿੰਕ ਸ਼ੇਅਰ ਕਰਨ ਬਾਰੇ, ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਨਾਲ ਜੁੜ ਸਕਣ। ਸਾਡਾ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਬੇਨਤੀ ਹੈ। ਆਓ ਮੈਂ ਗੱਲ ਦੀ ਸ਼ੁਰੂਆਤ ਕਰਾਂ। ਮੈਂ ਇੱਕ ਜਗ੍ਹਾ ਤੇ ਇੱਕ ਵਿਚਾਰ ਪੜ੍ਹਿਆ, ਉਸ ਵਿਚਾਰ ਦੇ ਅਰਥ ਪਤਾ ਕੀ ਲਿਖੇ ਸੀ? ਕਹਿੰਦੇ ਮਾਫ ਕਰੋ ਪਰ ਭੁੱਲੋ ਨਾ, ਨਹੀਂ ਤੇ ਦੁਬਾਰਾ ਦੁਖੀ ਹੋਵੋਗੇ। ਸੁਣਿਓ ਧਿਆਨ ਨਾਲ, ਫਿਰ ਮੈਂ ਦੁਹਰਾ ਰਿਹਾ। ਮਾਫ ਕਰੋ ਪਰ ਭੁੱਲੋ ਨਾ, ਨਹੀਂ ਤੇ ਦੁਬਾਰਾ ਦੁਖੀ ਹੋਵੋਗੇ। ਮਾਫ ਕਰਨ ਨਾਲ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ ਅਤੇ ਭੁੱਲਣਾ ਸਿੱਖੇ ਹੋਏ ਸਬਕ ਨੂੰ ਗਵਾ ਦਿੰਦਾ ਹੈ। ਮੈਂ ਇਸ ਗੱਲ ਦੀ ਗਹਿਰਾਈ ਵਿੱਚ ਗਿਆ ਤੇ ਇਸ ਨਤੀਜੇ ਤੇ ਪਹੁੰਚਿਆ। ਮਾਫ ਕਰੋ ਪਰ ਭੁੱਲੋ ਨਾ, ਇਹਦਾ ਕੀ ਮਤਲਬ? ਹੁਣ ਗੱਲ ਸੁਣਿਓ ਧਿਆਨ ਨਾਲ। 2-3 ਮੈਂ ਪਹਿਲੂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ, ਇਹਨਾਂ ਨੂੰ ਸਮਝਣ ਦਾ ਯਤਨ ਕਰਿਓ। ਪਹਿਲਾ ਪੱਖ, ਮਾਫ ਕਰਨਾ ਸਿੱਖੋ, ਕਿਉਂਕਿ ਇਨਸਾਨ ਹੀ ਗਲਤੀਆਂ ਕਰਦੇ ਨੇ। ਜਿਹੜਾ ਬੰਦਾ ਅੱਜ ਕੰਮ ਕਰ ਰਿਹਾ ਉਹ ਗਲਤੀਆਂ ਵੀ ਕਰੇਗਾ, ਜਿਹੜਾ ਗਲਤੀਆਂ ਕਰਦਾ ਉਹ ਸੁਧਾਰ ਵੀ ਲਏਗਾ। ਜਿਹੜਾ ਕੰਮ ਹੀ ਨਹੀਂ ਕਰੇਗਾ, ਗਲਤੀ ਨਹੀਂ ਕਰੇਗਾ, ਸੁਧਾਰੇਗਾ ਕੀ? ਮਾਫ ਕਰਨਾ ਸਿੱਖੋ, ਕਿਉਂਕਿ ਇਨਸਾਨ ਹੀ ਗਲਤੀਆਂ ਕਰਦੇ ਨੇ। ਜਿਵੇਂ ਅਸੀਂ ਅੱਗੇ ਵਧਣ ਲਈ ਆਪਣੇ ਆਪ ਨੂੰ ਮਾਫ ਕਰਦੇ ਹਾਂ ਨਾ, ਜਾਂ ਆਪਣੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ। ਬੰਦੇ ਦੇ ਅੰਦਰ ਖਾਮੀਆਂ ਹੁੰਦੀਆਂ, ਕਈ ਵਾਰੀ ਬੰਦੇ ਨੂੰ ਆਪਣੀਆਂ ਖਾਮੀਆਂ ਦਾ ਪਤਾ ਲੱਗ ਜਾਂਦਾ ਹੈ, ਪਰ ਉਹ ਖਾਮੀਆਂ ਨੂੰ ਨਜ਼ਰ ਅੰਦਾਜ਼ ਕਰਕੇ ਬੰਦਾ ਅੱਗੇ ਵੱਧਦਾ ਹੈ। ਜਿਵੇਂ ਪਿਆਰਿਓ ਅੱਗੇ ਵਧਣ ਦੇ ਲਈ ਅਸੀਂ ਆਪਣੇ ਆਪ ਨੂੰ ਮਾਫ ਕਰਦੇ ਹਾਂ ਜਾਂ ਆਪਣੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ, ਇਸੇ ਤਰ੍ਹਾਂ ਆਪਣੇ ਮਨ ਦੀ ਸ਼ਾਂਤੀ ਦੇ ਲਈ ਦੂਜਿਆਂ ਦੀਆਂ ਗਲਤੀਆਂ ਨੂੰ ਵੀ ਮਾਫ ਕਰਨਾ ਸਿੱਖੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਜੇ ਅਸੀਂ ਦੂਜਿਆਂ ਦੀਆਂ ਗਲਤੀਆਂ ਨੂੰ ਮਾਫ ਨਹੀਂ ਨਾ ਕਰਾਂਗੇ, ਅਸੀਂ ਪਿਆਰਿਓ ਆਪਣੇ ਮਨ ਨੂੰ ਕਦੀ ਵੀ ਸ਼ਾਂਤ ਰੱਖ ਹੀ ਨਹੀਂ ਪਾਵਾਂਗੇ। ਮਾਨਸਿਕ ਸ਼ਾਂਤੀ ਦੇ ਲਈ ਇਹ ਬੜਾ ਜ਼ਰੂਰੀ ਪਹਿਲੂ ਹੈ ਕਿ ਅਸੀਂ ਦੂਜਿਆਂ ਨੂੰ ਮਾਫ ਕਰਨਾ ਸਿੱਖੀਏ। ਇਹ ਮਹਾਂਪੁਰਖਾਂ ਦੇ ਵੀ ਬਚਨ ਨੇ, ਕਹਿੰਦੇ ਜਿਹੜਾ ਗਲਤੀ ਕਰਕੇ ਗਲਤੀ ਨੂੰ ਨਾ ਮੰਨੇ ਉਹ ਹੁੰਦਾ ਦਾਨਵ। ਜਿਹੜਾ ਗਲਤੀ ਕਰਨ ਤੋਂ ਬਾਅਦ ਗਲਤੀ ਨੂੰ ਮਨ ਵਿੱਚ ਹੀ ਮੰਨ ਲਵੇ ਉਹ ਹੁੰਦਾ ਮਾਨਵ, ਆਮ ਸਧਾਰਨ ਮਨੁੱਖ। ਜਿਹੜਾ ਇੱਕ ਪੌੜੀ ਹੋਰ ਤਾਂ ਚੜੇ, ਜਿਹਦੇ ਨਾਲ ਗਲਤੀ ਹੋਈ ਉਹਦੇ ਕੋਲੋਂ ਮਾਫੀ ਮੰਗ ਲਵੇ, ਉਹ ਹੈ ਮਹਾਮਾਨਵ। ਤੇ ਜਿਹੜਾ ਇੱਕ ਪੌੜੀ ਹੋਰ ਤਾਂ ਚੜ ਜੇ, ਜਿਹਦੇ ਨਾਲ ਗਲਤੀ ਹੋਈ ਏ, ਉਹਦੇ ਕੋਲੋਂ ਮਾਫੀ ਵੀ ਮੰਗੇ ਤੇ ਮਾਫੀ ਮੰਗਣ ਤੋਂ ਬਾਅਦ ਆਪਣੀ ਸਜ਼ਾ ਲਵਾ ਲਵੇ, ਬਈ ਮੇਰੇ ਕਰਕੇ ਤੇਰਾ ਇੰਨਾ ਸਮਾਂ ਦਿਲ ਦੁਖਿਆ, ਮੇਰੀ ਕੋਈ ਨਿਤਨੇਮ ਵੱਧ ਕਰਨ ਦੀ ਜਾਂ ਗੁਰੂ ਘਰ ਦੇ ਵਿੱਚ ਸੇਵਾ ਕਰਨ ਦੀ ਇਦਾਂ ਕੋਈ ਸਜ਼ਾ ਲਾ। ਜਿਹੜਾ ਇਦਾਂ ਮਾਫੀ ਮੰਗਣ ਤੋਂ ਬਾਅਦ ਆਪਣੇ ਆਪ ਨੂੰ ਸਜ਼ਾ ਲਵਾ ਲਵੇ, ਉਹ ਹੈ ਮਹਾਨ ਮਾਨਵ। ਇੱਕ ਸਟੈਪ ਹੋਰ ਵੈਸੇ ਤਾਂ ਹੈ, ਗੁਰੂ ਦੀ ਵਡਿਆਈ ਵੱਲ ਜਾਂਦਾ ਹੈ। ਜਿਹੜਾ ਗਲਤੀ ਕਰਕੇ ਨਾ ਮੰਨੇ ਦਾਨਵ, ਮਨ ਵਿੱਚ ਮੰਨ ਲਵੇ ਮਾਨਵ। ਜਿਹੜਾ ਮਾਫੀ ਮੰਗ ਲਵੇ ਉਹ ਮਹਾਮਾਨਵ। ਜਿਹੜਾ ਮਾਫੀ ਮੰਗਣ ਤੋਂ ਬਾਅਦ ਸਜ਼ਾ ਲਵਾ ਲਵੇ ਉਹ ਹੈ ਮਹਾਨ ਮਾਨਵ। ਪਿਆਰਿਓ, ਜਿਹੜਾ ਗਲਤੀ ਕਰੇ ਹੀ ਨਹੀਂ, ਜਿਹੜਾ ਗਲਤੀ ਕਰੇ ਹੀ ਨਾ, ਉਹ ਕਰੇ ਕੋਈ
ਤੇ ਲੈ ਆਪਣੇ ਸਿਰ ਤੇ ਲਵੇ, ਉਹ ਨੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਹ ਹੈ ਗੁਰੂ ਨਾਨਕ ਦਾ ਘਰ। ਗਲਤੀ ਕਰੇ ਨਾ, ਪਰ ਕਰੇ ਕੋਈ ਲੈ ਆਪਣੇ ਸਿਰ ਤੇ ਲਵੇ। ਨਾ ਤਿਲਕ ਲਾਉਂਦੇ ਨੇ, ਨਾ ਜਨੇਊ ਪਹਿਨਦੇ ਨੇ, ਪਰ ਕੁਰਬਾਨੀ ਇਹਨਾਂ ਦੀ ਖਾਤਰ ਦਿੰਦੇ ਨੇ। ਇਹ ਨੇ ਸਾਡੇ ਗੁਰੂ ਸਾਹਿਬ ਜੀ। ਮੈਂ ਜਿਹੜੀ ਗੱਲ ਕਰ ਰਿਹਾ ਉਹ ਵਿਸ਼ੇ ਦੇ ਉੱਪਰ ਰਹੀਏ। ਜਿਵੇਂ ਅੱਗੇ ਵਧਣ ਦੇ ਲਈ ਅਸੀਂ ਆਪਣੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਦੇ ਆ ਨਾ ਪਿਆਰਿਓ, ਆਪਣੇ ਆਪ ਨੂੰ ਮਾਫ ਕਰਦੇ ਆ ਨਾ, ਇਸੇ ਤਰ੍ਹਾਂ ਮਨ ਦੀ ਸ਼ਾਂਤੀ ਲਈ ਤੇ ਆਪਣੀ ਆਤਮਿਕ ਤਰੱਕੀ ਦੇ ਲਈ ਦੂਜਿਆਂ ਨੂੰ ਵੀ ਮਾਫ ਕਰਨਾ ਸਿੱਖੀਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਜੇ ਅਸੀਂ ਇਦਾਂ ਨਹੀਂ ਨਾ ਕਰਾਂਗੇ ਫਿਰ ਕਦੀ ਵੀ ਮਨ ਸਾਡਾ ਸ਼ਾਂਤ ਨਹੀਂ ਹੋ ਸਕਦਾ। ਮਾਨਸਿਕ ਤੌਰ ਦੇ ਉੱਤੇ ਕਦੀ ਅਸੀਂ ਖੁਸ਼ ਨਹੀਂ ਹੋ ਸਕਦੇ। ਦੂਜੀ ਗੱਲ, ਸਾਨੂੰ ਪੁਰਾਣੇ ਜ਼ਖਮਾਂ ਨੂੰ ਭੁੱਲ ਕੇ ਅੱਗੇ ਵਧਣਾ ਪਏਗਾ। ਪੁਰਾਣੇ ਜ਼ਖਮਾਂ ਨੂੰ, ਪੁਰਾਣੇ ਬੀਤੇ ਹੋਏ ਸਮੇਂ ਨੂੰ ਨਾ ਉਹ ਭੁੱਲ ਕੇ ਅੱਗੇ ਵਧਣਾ ਸਿੱਖਣਾ ਪਏਗਾ। ਜੇਕਰ ਅਤੀਤ ਨੂੰ ਠੀਕ ਨਾ ਕੀਤਾ ਗਿਆ ਤਾਂ ਅਸੀਂ ਕਦੇ ਵੀ ਅੱਗੇ ਨਹੀਂ ਵਧ ਸਕਾਂਗੇ। ਅਤੀਤ ਦੀਆਂ ਯਾਦਾਂ ਨੂੰ ਭੁੱਲਣਾ ਪਏਗਾ। ਜੇ ਉਹਦੇ ਵਿੱਚ ਹੀ ਜੀਵੋਗੇ ਫਿਰ ਕਦੇ ਵੀ ਅੱਗੇ ਨਹੀਂ ਵਧ ਸਕੋਗੇ। ਤੇ ਇਹਦੇ ਨਾਲ ਪਤਾ ਹੋਏਗਾ ਕਿ ਇਹਦੇ ਨਾਲ ਜਿਹੜਾ ਵਰਤਮਾਨ ਹੈ ਨਾ ਉਹ ਵੀ ਖਰਾਬ ਹੋਏਗਾ ਤੇ ਭਵਿੱਖ ਦਾ ਸਮਾਂ ਵੀ ਖਰਾਬ ਹੋਏਗਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸਾਨੂੰ ਚਾਹੀਦਾ ਕੀ ਏ ਪਿਆਰਿਓ, ਪੁਰਾਣੇ ਜਿਹੜੇ ਜ਼ਖਮ ਨੇ ਨਾ ਉਹਨਾਂ ਨੂੰ ਵਰਤਮਾਨ ਦੇ ਵਿੱਚ ਹੀ ਠੀਕ ਕਰ ਲਈਏ, ਨਹੀਂ ਤੇ ਉਹ ਪੁਰਾਣੇ ਫੱਟ ਸਾਨੂੰ ਦੁਖੀ ਕਰਨਗੇ, ਸਾਨੂੰ ਸਤਾਉਣਗੇ। ਮੈਂ ਦੋ ਗੱਲਾਂ ਕੀਤੀਆਂ ਨੇ। ਪਹਿਲੀ ਗੱਲ ਕੀਤੀ ਹੈ ਕਿ ਜੇ ਜੀਵਨ ਦੇ ਵਿੱਚ ਅੱਗੇ ਵਧਣਾ ਹੈ, ਜਿਵੇਂ ਅਸੀਂ ਆਪਣੇ ਆਪ ਨੂੰ ਮਾਫ ਕਰਦੇ ਹਾਂ, ਆਪਣੀਆਂ ਗਲਤੀਆਂ ਨੂੰ ਕਈ ਵਾਰੀ ਨਜ਼ਰ ਅੰਦਾਜ਼ ਕਰਦੇ ਹਾਂ, ਦੂਜਿਆਂ ਦੀਆਂ ਗਲਤੀਆਂ ਨੂੰ ਵੀ ਨਜ਼ਰ ਅੰਦਾਜ਼ ਕਰਨਾ ਪਏਗਾ। ਤੇ ਦੂਸਰਾ, ਜਿਹੜੀਆਂ ਬੀਤ ਚੁੱਕੀਆਂ ਗੱਲਾਂ ਨੇ ਨਾ, ਅਤੀਤ ਦਾ ਸਮਾਂ, ਉਹਨੂੰ ਭੁਲਾ ਕੇ ਜਿਹੜੇ ਪਿਛਲੇ ਜ਼ਖਮ ਨੇ ਨਾ ਵਰਤਮਾਨ ਦੇ ਵਿੱਚ ਨਿਤਨੇਮ ਵਧਾ ਕੇ, ਬਾਣੀ ਦਾ ਪਹਿਰਾ ਵਧਾ ਕੇ ਸਾਨੂੰ ਉਹਨਾਂ ਜ਼ਖਮਾਂ ਨੂੰ ਮਲਮ ਲਾਉਣੀ ਪੈਣੀ ਹੈ, ਨਹੀਂ ਤੇ ਉਹ ਫੱਟ ਸਾਨੂੰ ਸਤਾਉਣਗੇ। ਤੀਸਰੀ ਗੱਲ, ਹੁਣ ਇਹ ਵੀ ਧਿਆਨ ਨਾਲ ਸੁਣਿਓ ਪਿਆਰਿਓ, ਜਿਹੜੀ ਮੈਂ ਸ਼ੁਰੂਆਤ ਵਿੱਚ ਪਹਿਲੇ ਗੱਲ ਕੀਤੀ, ਮਾਫ ਕਰ ਦਿਓ ਪਰ ਭੁੱਲੋ ਨਾ। ਆ ਹੁਣ ਆਉਣ ਲੱਗੀ ਜੀ ਤੀਜੀ ਗੱਲ। ਪਿਆਰਿਓ, ਭੁੱਲਣਾ ਨਹੀਂ, ਨਹੀਂ ਤੇ ਤੁਹਾਨੂੰ ਦੁਬਾਰਾ ਦੁੱਖ ਹੋਵੇਗਾ। ਇਹਦਾ ਮਤਲਬ ਪਤਾ ਕੀ ਏ ਕਿ ਜਿਹੜੀ ਗਲਤੀ ਤੁਸੀਂ ਕੀਤੀ ਹੈ ਨਾ ਲਾਈਫ ਦੇ ਵਿੱਚ, ਉਹ ਗਲਤੀ ਨੇ ਜਿਹੜਾ ਤੁਹਾਨੂੰ ਲੈਸਨ ਸਿਖਾਇਆ, ਜਿਹੜਾ ਤੁਹਾਨੂੰ ਸਬਕ ਸਿਖਾਇਆ ਨਾ, ਉਹ ਸਬਕ ਨੂੰ ਕਦੀ ਵੀ ਭੁੱਲਿਓ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ। ਮੰਨ ਲਓ ਤੁਹਾਡੇ ਨਾਲ ਕਿਸੇ ਨੇ ਧੋਖਾ ਕੀਤਾ, ਤੁਹਾਨੂੰ ਪਤਾ ਲੱਗ ਗਿਆ, ਉਸ ਬੰਦੇ ਨੂੰ ਮਾਫ ਕਰ ਦਿਓ। ਇੱਕ ਘਰੇਲੂ ਤੌਰ ਦੀਆਂ ਅਸੀਂ ਗੱਲਾਂ ਕਰਦੇ ਹਾਂ, ਤੁਹਾਨੂੰ ਸਭ ਨੂੰ ਪਤਾ ਹੈ, ਮੈਂ ਬਾਹਰੀ ਤੌਰ ਦੀਆਂ ਗੱਲਾਂ ਜਾਂ ਸਮਾਜਿਕ ਤੌਰ ਦੀਆਂ ਗੱਲਾਂ ਨਹੀਂ ਕਰਦਾ। ਘਰ ਦੇ ਵਿੱਚ ਹੀ ਮੰਨ ਲਓ ਕੋਈ ਮੈਂਬਰ ਏ, ਉਹਨੇ ਤੁਹਾਡੇ ਨਾਲ ਕੋਈ ਧੋਖਾ ਕੀਤਾ ਹੈ, ਪਿਆਰਿਓ ਉਸ ਘਰ ਦੇ ਮੈਂਬਰ ਨੂੰ, ਉਸ ਵਿਅਕਤੀ ਨੂੰ ਮਾਫ ਕਰ ਦਿਓ। ਅਤੀਤ ਨੂੰ ਜਿੰਨੀ ਜਲਦੀ ਹੋ ਸਕਦਾ ਭੁੱਲ ਜਾਓ, ਉਹ ਪਿਛਲੀ ਗੱਲ ਨੂੰ ਭੁੱਲ ਜਾਓ। ਪਰ ਤੀਜਾ ਪੁਆਇੰਟ ਪਤਾ ਕੀ ਹੈ, ਜਿੰਨੇ ਤੁਹਾਨੂੰ ਧੋਖਾ ਦਿੱਤਾ ਉਹਨੂੰ ਮਾਫ ਕਰੋ, ਜਿੰਨੀ ਜਲਦੀ ਹੋ ਸਕੇ ਉਸ ਗੱਲ ਨੂੰ ਭੁੱਲ ਜਾਓ। ਪਰ ਤੀਜੀ ਗੱਲ, ਪਰ ਉਹ ਜਿਹੜੀ ਘਟਨਾ ਹੈ ਨਾ ਦੁਬਾਰਾ ਤੁਹਾਡੇ ਨਾਲ ਵਾਪਰੇ ਨਾ, ਉਹ ਸਮਾਂ ਦੁਬਾਰਾ ਨਾ ਆਵੇ, ਇਸ ਚੀਜ਼ ਤੋਂ ਸਾਵਧਾਨ ਵੀ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ, ਇਹ ਗੱਲ ਜਿਹੜੀ ਮੈਂ ਸੁਣਾਈ ਹੈ ਨਾ, ਇਹਨੂੰ ਯਾਦ ਰੱਖੋ। ਸਬਕ ਨੂੰ ਯਾਦ ਰੱਖਣਾ,
ਸਬਕ ਨੂੰ, ਲੈਸਨ ਨੂੰ, ਬੰਦੇ ਨੂੰ ਤੇ ਮਾਫ ਕਰ ਦੇਣਾ, ਅਤੀਤ ਦੀ ਉਹ ਚੀਜ਼ ਨੂੰ ਵੀ ਭੁਲਾ ਦੇਣਾ, ਪਰ ਉਸ ਗਲਤੀ ਨੇ ਤੁਹਾਨੂੰ ਸਿਖਾਇਆ ਕੀ? ਉਸ ਸਬਕ ਨੂੰ ਯਾਦ ਰੱਖਣਾ ਤੇ ਮਨ ਵਿੱਚ ਬਿਨਾਂ ਕਿਸੇ ਗੁੱਸੇ ਦੇ ਅਗਾਂਹ ਵਧਣਾ, ਬੰਦੇ ਨੂੰ ਮਾਫ ਕਰਨਾ, ਪੁਰਾਣੀ ਜਿਹੜੀ ਯਾਦ ਹੈ ਉਹਨੂੰ ਭੁੱਲਣਾ, ਪਰ ਦੁਬਾਰਾ ਤੁਹਾਡੇ ਨਾਲ ਉਹ ਘਟਨਾ ਨਾ ਵਾਪਰੇ। ਸਬਕ ਨੂੰ ਯਾਦ ਰੱਖ ਕੇ ਮਨ ਵਿੱਚ ਬਿਨਾਂ ਗੁੱਸਾ ਰੱਖੇ ਹੋਏ ਅਗਾਂਹ ਵਧਣ ਦੀ ਕੋਸ਼ਿਸ਼ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ, ਉਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ। 23 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਅਵਤਾਰ ਦਿਹਾੜਾ ਹੈ। ਉਸੇ ਸਬੰਧ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਸੰਗਤਾਂ ਜੋ ਸਹਿਜ ਪਾਠ, ਇੱਕ ਪ੍ਰੇਮੀ ਸਹਿਜ ਪਾਠ ਹਰ ਮਹੀਨੇ ਕਰੇ, 4 ਮਹੀਨਿਆਂ 'ਚ 4 ਸਹਿਜ ਪਾਠ ਬਣ ਜਾਂਦੇ ਇੱਕ ਪ੍ਰੇਮੀ ਦੇ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ, ਇੱਕ ਮੈਂਬਰ ਰੋਜ਼ ਦੇ 2-2 ਸੁਖਮਨੀ ਸਾਹਿਬ ਦੇ ਪਾਠ ਕਰੇ। ਜਿਹੜਾ ਸੁਖਮਨੀ ਸਾਹਿਬ ਦੇ ਪਾਠ ਨਹੀਂ ਕਰ ਸਕਦਾ, ਰੋਜ਼ ਦੇ 10-10 ਪਾਠ ਜਪਜੀ ਸਾਹਿਬ ਕਰੋ। ਜਿਹੜਾ ਜਪਜੀ ਸਾਹਿਬ ਨਹੀਂ ਕਰ ਸਕਦਾ, ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਪਹਿਲੀ ਪੌੜੀ ਦੀਆਂ 6 ਮਾਲਾ 108 ਮਣਕੇ ਵਾਲੀਆਂ ਫੇਰਨੀਆਂ। ਜਿਹੜਾ ਇਹ ਵੀ ਨਹੀਂ ਕਰ ਸਕਦਾ, 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ 108 ਦਾਣੇ ਵਾਲੀਆਂ 80 ਮਾਲਾ ਇੱਕ ਪ੍ਰੇਮੀ ਨੇ ਫੇਰਨੀਆਂ। ਔਰ ਕਾਪੀ ਲਾ ਲਓ, ਉਹਦੇ ਉੱਤੇ ਗਿਣਤੀ ਲਿਖੀ ਚੱਲੋ। 27 ਜਨਵਰੀ ਨੂੰ ਜੋ ਚੁਪਹਿਰਾ ਜਪ ਤਪ ਸਮਾਗਮ ਹੋਣਾ ਹੈ ਰਾਮ ਤੀਰਥ ਰੋਡ ਵਿਖੇ, ਉਸ ਚੁਪਹਿਰਾ ਜਪ ਤਪ ਸਮਾਗਮ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਦੇਣੀ ਹੈ ਬਾਣੀ ਦੀ ਭੇਟਾ ਵੱਡੀ ਗਿਣਤੀ ਦੇ ਵਿੱਚ। ਤੇ ਫਿਰ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋੜੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦਾਤਾਂ ਬਖਸ਼ਿਸ਼ਾਂ ਪਾਉਣੀਆਂ ਨੇ। ਇਹਦੇ ਵਿੱਚ ਕੋਈ ਰਹਿ ਨਾ ਜਾਏ ਉਪਰਾਲਾ ਕਰਨ ਤੋਂ। ਜਿੱਥੇ ਵੀ ਕੋਈ ਤੁਹਾਡਾ ਮਿੱਤਰ ਦੋਸਤ ਰਿਸ਼ਤੇਦਾਰ ਰਹਿੰਦਾ, ਮੈਂ ਇੱਥੋਂ ਤੱਕ ਕਹਿਣਾ, ਤੁਹਾਡੇ ਘਰ ਕੋਈ ਕੰਮ ਵੀ ਕਰਦਾ, ਦੁਕਾਨ ਤੇ ਆਫਿਸ 'ਚ ਕੋਈ ਕੰਮ ਵੀ ਕਰਦਾ, ਉਹਨੂੰ ਵੀ ਜੋੜ ਦਿਓ। ਕੋਈ ਦੁੱਧ ਦੇਣ ਵੀ ਆਉਂਦਾ, ਜਿੱਥੇ ਵੀ ਕੋਈ ਤੁਹਾਡੇ ਲਿੰਕ ਵਾਲਾ, ਸਭ ਨੂੰ ਜੋੜ ਦਿਓ। ਘਰ ਦੇ ਵਿੱਚ ਇਹ ਬਾਣੀ ਦਾ ਹੌਕਾ ਦੇ ਦਿਓ, ਇਹ ਬੇਨਤੀ ਪ੍ਰਮਾਣ ਕਰਿਓ। ਇੱਕ ਗੱਲ ਮੈਂ ਬੜੀ ਜ਼ਰੂਰੀ ਹੋਰ ਕਰਾਂ, ਉਸ ਤੋਂ ਬਾਅਦ ਆਪਾਂ ਸ਼ਬਦ ਪੜ੍ਹਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਜਦੋਂ ਮੈਨੂੰ ਕਿਸੇ ਨੇ ਸੁਣਿਆ ਭੇਜਿਆ, ਉੱਪਰ ਪਤਾ ਕੀ ਲਿਖਿਆ ਸੀ? ਕਹਿੰਦਾ ਮੁਬਾਰਕ ਕੇ ਉਹਨਾਂ ਨੂੰ ਜਿਹੜੇ ਸੇਵਾ ਦੇ ਲਈ ਕਦੀ ਵੀ ਨਾ ਨਹੀਂ ਕਰਦੇ। ਕੋਈ ਵੀ ਸੇਵਾ ਆ ਜੇ ਨਾ ਨਹੀਂ ਕਰਦੇ, ਮੁਬਾਰਕ ਹੈ ਉਹਨਾਂ ਨੂੰ, ਵਧਾਈ ਹੈ ਉਹਨਾਂ ਨੂੰ। ਕਹਿੰਦੇ ਜਦੋਂ ਅਸੀਂ ਕੋਈ ਮੁਸ਼ਕਲ ਕੰਮ ਕਰਦੇ ਆ ਨਾ, ਸਾਡੇ ਅੰਦਰੋਂ 2 ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ। ਪਹਿਲੀ ਆਵਾਜ਼ ਆਉਂਦੀ, ਬਸ ਛੱਡ ਯਾਰ, ਇਹ ਕੰਮ ਕਰਕੇ ਕੀ ਮਿਲਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੈਂ ਤੇ ਉਦਾਂ ਹੀ ਬੜਾ ਬਿਜ਼ੀ ਰਹਿਣਾ ਵਾਂ, ਮੇਰੇ ਉੱਪਰ ਬੜੀਆਂ ਜ਼ਿੰਮੇਵਾਰੀਆਂ ਨੇ, ਮੈਨੂੰ ਹੁਣ ਤੇ ਇਹ ਸੇਵਾ ਛੱਡ ਹੀ ਦੇਣੀ ਚਾਹੀਦੀ ਹੈ। 10 ਸਾਲਾਂ ਤੋਂ ਕਰ ਰਹੇ ਆ, 15 ਸਾਲਾਂ ਤੋਂ ਕਰ ਰਹੇ ਆ, ਇਹ ਸੇਵਾ ਤੇ ਹੁਣ ਮੈਨੂੰ ਛੱਡ ਹੀ ਦੇਣੀ ਚਾਹੀਦੀ। ਮੇਰੇ ਉੱਤੇ ਜ਼ਿੰਮੇਵਾਰੀਆਂ ਬੜੀਆਂ ਨੇ, ਮੈਂ ਬੜਾ ਹੀ ਬਿਜ਼ੀ ਰਹਿਣਾ ਵਾਂ। ਮੈਂ ਆਪਣੇ ਬੱਚਿਆਂ ਵੱਲ ਵੀ ਤੇ ਧਿਆਨ ਦੇਣਾ ਹੀ ਹੈ ਨਾ, ਮੈਂ ਆਪਣੇ ਮਾਪਿਆਂ ਵੱਲ ਵੀ ਤੇ ਧਿਆਨ ਦੇਣਾ, ਰਿਸ਼ਤੇਦਾਰੀ ਵੀ ਤੇ ਵੇਖਣੀ ਹੈ ਨਾ, ਆਪਣਾ ਬਿਜ਼ਨਸ ਵੀ ਤੇ ਸੰਭਾਲਣਾ ਹੈ ਨਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਘਰ ਬਹਿ ਕੇ ਸਿਮਰਨ ਕਰ ਲਓ। ਸੇਵਾ ਕਰਨ ਦੀ ਭੱਜ ਕੇ ਸੇਵਾ ਕਰਨ ਦੀ ਕੀ ਲੋੜ ਹੈ? ਕਈ ਵਾਰੀ ਪਿਆਰਿਓ, ਕੋਈ ਮੁਸ਼ਕਲ ਕੰਮ ਕਰਨ ਤੋਂ ਪਹਿਲਾਂ ਜਾਂ ਮੁਸ਼ਕਲ ਸੇਵਾ ਕਰਨ ਤੋਂ ਪਹਿਲਾਂ ਇਹੋ ਜੀ ਆਵਾਜ਼ ਸਾਡੇ ਅੰਦਰੋਂ ਆਉਂਦੀ ਹੈ। ਤੇ ਇੱਕ ਦੂਜੀ ਆਵਾਜ਼ ਇਹ ਵੀ ਆਉਂਦੀ ਹੈ, ਉਹ ਹੁੰਦੀ ਹੈ ਸਾਡੀ ਅੰਤਰ ਆਤਮਾ ਦੀ ਆਵਾਜ਼। ਯਾਰ ਕਰ ਲੈ ਸੇਵਾ, ਪਹਿਲੇ ਵੀ ਤੇ ਕੀਤੀ ਆ, ਥੋੜਾ ਜਿਹਾ ਤੂੰ ਜ਼ੋਰ ਲਾ, ਥੋੜੀ ਜੀ ਕੋਸ਼ਿਸ਼ ਕਰ, ਕੀ ਹੋਇਆ? ਥੋੜਾ ਜਿਹਾ ਸਮਾਂ ਹੀ ਦੇਣਾ ਪੈਣਾ ਨਾ, ਦੇ, ਪਰ ਸੇਵਾ ਛੱਡ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੰਦਰੋਂ ਹੀ ਪ੍ਰੇਰਨਾ ਆਏਗੀ। ਉਹ ਥੋੜਾ ਚਿਰ ਮੋਬਾਈਲ ਨਹੀਂ ਚਲਾਏਗਾ, ਕੀ ਫਰਕ ਪੈ ਜਾਣਾ? ਥੋੜਾ ਚਿਰ ਮੋਬਾਈਲ ਨਹੀਂ ਚਲਾਏਗਾ, ਇਸ ਤੋਂ ਵੀ ਘੱਟ ਸਮਾਂ ਸੇਵਾ ਜੇ ਕਰ ਲਾਂਗੇ ਨਾ, ਕਿਉਂਕਿ 2-2, 3-3, 4-4 ਘੰਟੇ ਵੀ ਅਸੀਂ ਮੋਬਾਈਲ ਚਲਾਉਂਦੇ ਆ ਦਿਹਾੜੀ 'ਚ,
ਇਸ ਤੋਂ ਘੱਟ ਸਮੇਂ ਲਈ ਵੀ ਸੇਵਾ ਕਰਾਂਗੇ ਨਾ ਤੇ ਸਤਿਗੁਰੂ ਦੀ ਖੁਸ਼ੀ ਝੋਲੀ 'ਚ ਪੈ ਜਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਸੇਵਾ ਕਰਕੇ ਕੱਲੀ ਗੁਰੂ ਦੀ ਖੁਸ਼ੀ ਨਹੀਂ ਪੈਣੀ ਝੋਲੀ 'ਚ, ਆਤਮ ਵਿਸ਼ਵਾਸ ਵੀ ਵਧੇਗਾ। ਤੇ ਉਹ ਗੁਰਮੁਖ ਨੇ ਮੈਨੂੰ ਮੈਸੇਜ ਭੇਜਿਆ, ਕਹਿੰਦਾ ਮੈਂ ਉਹਨਾਂ ਨੂੰ ਵਧਾਈ ਦੇਣਾ ਜਿਹੜੇ ਆਪਣੀ ਅੰਤਰ ਆਤਮਾ ਦੀ ਆਵਾਜ਼ ਨੂੰ ਸੁਣ ਕੇ ਹਰ ਵੇਲੇ ਸੇਵਾ ਲਈ ਤਤਪਰ ਰਹਿੰਦੇ ਨੇ। ਜਿਹੜੇ ਅੰਤਰ ਆਤਮੇ ਦੀ ਆਵਾਜ਼ ਨੂੰ ਸੁਣ ਕੇ, ਮੈਂ ਕਈ ਵੇਖੇ ਨੇ ਗੁਰਮੁਖ ਪਰਵਾਹ ਨਹੀਂ ਕਰਦੇ ਸਮੇਂ ਦੀ, ਰਾਤ ਨੂੰ 12 ਵਜੇ ਵੀ ਕਈ ਇਹੋ ਜਿਹੇ ਗੁਰਮੁਖ ਨੇ, ਮੈਂ ਆਪਣੀਆਂ ਅੱਖਾਂ ਨਾਲ ਤੱਕੇ ਨੇ, ਮੋਬਾਈਲ ਵੈਨਾਂ ਉਹਨਾਂ ਨੇ ਬਣਾਈਆਂ। ਜੇ ਸ਼ਹਿਰ ਦੇ ਵਿੱਚ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਨਾ, ਉਹਨਾਂ ਨੂੰ ਲੋਕ ਸੰਪਰਕ ਕਰਦੇ ਨੇ, ਰਾਤੀ 1-1 ਵਜੇ 2-2 ਵਜੇ ਜਾ ਕੇ ਵੀ ਮਰੀਜ਼ਾਂ ਦੀ ਉਹ ਹੈਲਪ ਕਰਦੇ ਨੇ, ਸਮੇਂ ਦੀ ਪਰਵਾਹ ਨਹੀਂ ਕਰਦੇ, ਅੰਤਰ ਆਤਮੇ ਦੀ ਆਵਾਜ਼ ਸੁਣਦੇ ਨੇ। ਤੇ ਇਹਦੇ ਨਾਲ ਹੁੰਦਾ ਕੀ ਏ, ਅੰਦਰਲੀ ਖੁਸ਼ੀ, ਅੰਦਰੂਨੀ ਖੁਸ਼ੀ ਇਹਨਾਂ ਨੂੰ ਮਿਲਦੀ ਏ, ਜਿਹੜੀ ਖੁਸ਼ੀ ਕਈ ਮਹੀਨਿਆਂ ਦੇ ਬਿਨਾ ਮਨ ਤੋਂ ਕੀਤੇ ਹੋਏ ਸਿਮਰਨ ਨਾਲ ਵੀ ਨਹੀਂ ਮਿਲਦੀ। ਮੈਂ ਲਫ਼ਜ਼ ਦੁਹਰਾ ਰਿਹਾ, ਕਈ ਮਹੀਨਿਆਂ ਦੇ ਬਿਨਾ ਮਨ ਤੋਂ ਕੀਤੇ ਹੋਏ ਸਿਮਰਨ ਨਾਲ ਵੀ ਜਿਹੜੀ ਖੁਸ਼ੀ ਨਹੀਂ ਨਾ ਮਿਲਦੀ, ਉਹ ਖੁਸ਼ੀ ਝੋਲੀ 'ਚ ਪੈਣ ਲੱਗ ਪੈਂਦੀ ਸਦਕੇ ਸੇਵਾ ਦੇ। ਮੈਂ ਇਹ ਨਹੀਂ ਕਹਿੰਦਾ ਕਿ ਭਜਨ ਸਿਮਰਨ ਕਰਨਾ ਨਹੀਂ, 2 ਖੰਭ ਨੇ, ਦੋਵੇਂ ਜ਼ਰੂਰੀ ਨੇ। ਪੰਛੀ ਦੇ ਜਿਵੇਂ 2 ਖੰਭ ਨੇ ਨਾ, ਇੱਕ ਖੰਭ ਦੇ ਨਾਲ ਕਦੀ ਵੀ ਉਹ ਉੱਚੀ ਉਡਾਰੀ ਨਹੀਂ ਮਾਰ ਸਕਦਾ। 4-5 ਫੁੱਟ ਜੇ ਉੱਡ ਵੀ ਜਾਏਗਾ ਨਾ, ਜਲਦੀ ਡਿੱਗ ਪਏਗਾ ਇੱਕ ਖੰਭ ਦੇ ਨਾਲ। ਪਰ ਜੇ 2 ਖੰਭ ਖੋਣਗੇ ਨਾ, ਅਸਮਾਨ ਵਿੱਚ ਜਿੰਨੀਆਂ ਮਰਜ਼ੀ ਉੱਚੀਆਂ ਉਡਾਰੀਆਂ ਲਾ ਸਕਦਾ ਹੈ। ਪੰਛੀ ਨੂੰ ਉੱਡਣ ਦੇ ਲਈ ਦੋਵੇਂ ਖੰਭ ਚਾਹੀਦੇ ਨੇ। ਪਿਆਰਿਓ, ਉਹ ਬੰਦਿਆ, ਜੇ ਤੂੰ ਗੁਰੂ ਦੀ ਖੁਸ਼ੀ ਲੈਣੀ ਨਾ, ਤੇਰੇ ਕੋਲ ਵੀ ਦੋਵੇਂ ਤਰ੍ਹਾਂ ਦੇ ਖੰਭ ਚਾਹੀਦੇ ਨੇ, ਸੇਵਾ ਦਾ ਖੰਭ ਵੀ ਤੇ ਸਿਮਰਨ ਦਾ ਖੰਭ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਇਹ ਨਹੀਂ ਕਹਿ ਰਿਹਾ ਕਿ ਸਿਮਰਨ ਕਰਨਾ ਨਹੀਂ ਚਾਹੀਦਾ, ਮਨ ਲੱਗੇ ਨਾ ਲੱਗੇ ਸਿਮਰਨ ਕਰੋ, ਬਾਣੀ ਪੜੋ, ਪਰ ਮੈਂ ਗੱਲ ਉਹ ਕਰ ਰਿਹਾ ਕਿ ਬਿਨਾ ਮਨ ਦੇ ਕੀਤੇ ਹੋਏ ਸਿਮਰਨ ਦਾ ਇੰਨਾ ਮਹੱਤਵ ਨਹੀਂ। ਉਹ ਜਿੰਨਾ ਪਿਆਰਿਆ ਤੈਨੂੰ ਦੂਜਿਆਂ ਦੀ ਸੇਵਾ ਵਿੱਚੋਂ ਖੁਸ਼ੀ ਮਿਲ ਜਾਣੀ ਗੁਰੂ ਦੀ, ਮੈਂ ਗੱਲ ਉਹ ਕਰ ਰਿਹਾ। ਤੇ ਇਸ ਕਰਕੇ ਮੇਰੀ ਬੇਨਤੀ ਹੈ ਪਿਆਰਿਓ, ਸਿਮਰਨ 'ਚ ਵੀ ਜੁੜੋ, ਨਿਤਨੇਮ ਵੀ ਡਟ ਕੇ ਕਰੋ। ਪਰ ਜੇ ਕਿਤੇ ਤੁਹਾਨੂੰ ਕੋਈ ਸੇਵਾ ਕਰਨ ਦਾ ਮੌਕਾ ਮਿਲ ਜੇ ਨਾ, ਉਹ ਮੌਕਾ ਹੱਥੋਂ ਜਾਣ ਨਾ ਦਿਓ, ਸੇਵਾ ਲਈ ਹਰ ਵੇਲੇ ਤਤਪਰ ਰਹੋ। ਇਹ ਮੇਰੀ ਬੇਨਤੀ ਹੈ ਪਿਆਰਿਓ। ਤੇ ਜਿਹੜੀ ਵੀ ਸੇਵਾ ਕਰਨੀ ਨਾ, ਨਿਮਰਤਾ ਦੇ ਨਾਲ, ਨਿਮਰਤਾ ਦੇ ਨਾਲ, ਦਇਆ ਦੇ ਨਾਲ, ਨਿਮਰਤਾ ਦੇ ਨਾਲ ਸੇਵਾ ਕਰੋ। ਔਰ ਮੈਂ ਉਹ ਸੇਵਾਦਾਰਾਂ ਦਾ ਰਿਣੀ ਆ, ਉਹਨਾਂ ਦਾ ਧੰਨਵਾਦੀ ਆ। ਮੈਂ ਆਪਣੀਆਂ ਅੱਖਾਂ ਨਾਲ ਵੇਖਦਾ ਜਿਹੜੇ ਭੱਜ ਕੇ ਰੋਗੀਆਂ ਦੀ ਸੇਵਾ ਕਰਦੇ, ਭੱਜ ਕੇ ਬਜ਼ੁਰਗਾਂ ਦੀ ਸੇਵਾ ਕਰਦੇ ਨੇ। ਪਿਆਰਿਓ, ਵਿਧਵਾ ਬੀਬੀਆਂ ਦੀ ਸੇਵਾ ਕਰਦੇ ਨੇ, ਲੋੜਵੰਦ ਬੱਚਿਆਂ ਦੀ ਸੇਵਾ ਕਰਦੇ ਨੇ, ਲੋੜਵੰਦ ਬੱਚਿਆਂ ਦੀ ਸ਼ਾਦੀ ਕਰਵਾਉਂਦੇ ਨੇ। ਇਸ ਢੰਗ ਨਾਲ ਸੇਵਾ ਕਰਦੇ ਨੇ ਤੇ ਮੱਥੇ ਵੱਟ ਨਹੀਂ ਪੈਣ ਦਿੰਦੇ। ਮੈਂ ਅਰਦਾਸ ਕਰਦਾ ਉਹਨਾਂ ਦੇ ਲਈ, ਸਤਿਗੁਰੂ ਉਹਨਾਂ ਨੂੰ ਹੋਰ ਵਧਾਉਣ। ਹੁਣ ਤੁਸੀਂ ਜਿੰਨੇ ਸੁਣਦੇ ਹੋ, ਜਦੋਂ ਤੁਹਾਡਾ ਦਿਲ ਕਰਦਾ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਦੇ ਵਿੱਚ ਇੱਕ ਦਿਨ ਮੈਂ ਲੰਗਰ ਦੀ ਸੇਵਾ ਕਰਨੀ, 13,000 ਇੱਕ ਦਿਨ ਦੀ ਸੇਵਾ ਹੁੰਦੀ। ਜਦੋਂ ਤੁਸੀਂ ਪਿਆਰ ਨਾਲ ਭੇਜਦੇ ਕਿਸੇ ਬੱਚੇ ਦੇ ਜਨਮ ਦਿਨ ਦੇ ਸਬੰਧ 'ਚ ਜਾਂ ਕਿਸੇ ਵੀ ਸਬੰਧ 'ਚ, ਮੈਂ ਧੰਨਵਾਦ ਕਰਦਾ ਤੁਹਾਡਾ, ਜਿਹੜੇ ਆਪਣੀ ਮਾਇਆ ਲੋੜਵੰਦਾਂ ਦੇ ਲਈ ਅੰਨ ਦਾ ਰੂਪ ਬਣਾ ਕੇ ਤੁਸੀਂ ਭੇਜਦੇ ਹੋ। ਇੱਥੇ ਕਈ ਰਸਦ ਭੇਜ ਜਾਂਦੇ ਨੇ, ਇੱਥੇ ਕਈ ਰਾਸ਼ਨ ਦੇ ਜਾਂਦੇ ਨੇ ਆ ਕੇ ਮਹਾਰਾਜ ਜੀ ਦੀ ਮਿਹਰ ਨਾਲ, ਕਈ ਵਿਧਵਾ ਬੀਬੀਆਂ ਦੇ ਰਾਸ਼ਨ ਵਿੱਚ ਹੈਲਪ ਕਰ ਦਿੰਦੇ ਨੇ, ਕਈ ਲੋੜਵੰਦ ਮਰੀਜ਼ਾਂ ਦੀਆਂ ਦਵਾਈਆਂ ਵਿੱਚ ਹੈਲਪ ਕਰ ਦਿੰਦੇ ਨੇ। ਕਈ ਪਿਆਰਿਓ ਜੋ ਗੁਰਮਤ ਦੀ ਪੜ੍ਹਾਈ ਕਰ ਰਹੇ ਨੇ ਬੱਚੇ, ਉਸ ਅਕੈਡਮੀ ਵਿੱਚ ਸੇਵਾ ਕਰਕੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਸੇਵਾ 'ਚ ਹਿੱਸਾ ਪਾ ਦਿੰਦੇ ਨੇ। ਕਈ ਭੂਮੀ ਦਾਨ ਦੇ ਵਿੱਚ ਯੋਗਦਾਨ ਪਾਉਂਦੇ ਨੇ, ਜਿਹੜੀ ਨਵੀਂ ਜਗ੍ਹਾ ਬਟਾਲਾ ਰੋਡ ਦੇ ਉੱਤੇ 2500 ਰੁਪਏ ਗਜ ਦੀ ਸੇਵਾ, ਕਈ ਭੂਮੀ ਦਾਨ ਵਿੱਚ ਯੋਗਦਾਨ ਦਿੰਦੇ। ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ। ਔਰ ਜਿਹੜਾ 1 ਰੁਪਈਆ ਵੀ ਸੇਵਾ ਕਰਦਾ ਹੈ ਨਾ, ਮੈਂ ਉਹਦੀ ਵੀ ਅਰਦਾਸ ਕਰਦਾ, ਲੱਖਾਂ ਵਾਲਿਆਂ ਦੀ ਵੀ ਅਰਦਾਸ ਕਰਦਾ। ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਜੀ, ਜਿੰਨੇ ਵੀ ਪਰਿਵਾਰਕ ਮੈਂਬਰ ਇਹ ਤੁਹਾਡੇ ਟਰਸਟ ਲਈ
तुहाडे बाबा दीप सिंह जी घर दे लई सेवा करदे आ ना, एक एक नूं इन्ने भाग ला दिओ कि एक एक नूं लखां लखां दियां झोलियां भरन वाला बना दिओ। बोले सो निहाल सत श्री अकाल। ये मेरी अंदरों अरदास है, सतगुरु सारे इस सेवादारां नूं बरकतां पाउण, मेरा करन। आओ शब्द पढ़न दा समय। गुरु रामदास सच्चे पातशाह जी दा उच्चारण कीता शब्द गुरु ग्रंथ साहिब जी दे 527 नंबर अंग दे उत्ते दर्ज। हमरा मन मोहियो गुरमोहन, हम बिसम भई मुख लागे। आओ बड़े प्यार च ये शब्द गाइए, कोई रसना वंजी ना रहे जी। हम बिसम पई मुख लागे, हमरा मन मोहियो गुरमोहन। हमरा मन मोहियो गुरमोहन। हम बिसम पई, पढ़ो, हम बिसम पई मुख लागे, हमरा मन मोहियो गुरमोहन। हमरा मन मोहियो गुरमोहन। हम बिसम पई, पढ़ो, हम बिसम पई मुख लागे, हमरा मन मोहियो गुरमोहन। हमरा मन मोहियो गुरमोहन। धन गुरु रामदास जी, धन गुरु रामदास जी। प्यार न लखन जी, धन बाबा दीप सिंह जी। सेवक जन बने ठाकुर लिव लागे, सेवक जन बने ठाकुर लिव लागे, जो तुमरा जस कहते गुरमत, तिन मुख पाग सपागे। जो तुमरा जस कहते गुरमत, तिन मुख पाग सपागे, तिन मुख पाग सपागे। हम बिसम पई, पढ़ो, हम बिसम पई मुख लागे, हमरा मन मोहियो गुरमोहन।
गुरमोहन हम बिस्म पाए। पढ़ो हम बिस्म पाए मुख लागे हमरा मन मोहियो मन मोहियो गुरमोहन हमरा मन मोहियो मन मोहियो गुरमोहन। गुरु रामदास जी धन गुरु रामदास जी। टूटे माया के बंधन फाहे हर नाम नाम लिव लागे। टूटे माया के बंधन फाहे हर राम नाम लिव लागे। हमरा मन मोहे ओ गुरमोहन हम बिस्म पाई मुख लागे। हमरा मन मोहे ओ गुरमोहन हम बिस्म पाई मुख लागे। हम बिस्म पाई मुख लागे। हम बिस्म पाई हम बिस्म पाई मुख लागे। हमरा मन मोहियो मन मोहियो गुरमोहन हमरा मन मोहियो मन मोहियो गुरमोहन हम बिस्म पाई। बोल सारे हम बिस्म पाई मुख लागे। हमरा मन मोहियो मन मोहियो गुरमोहन हमरा मन मोहियो मन मोहियो गुरमोहन। धन गुरु रामदास जी धन गुरु रामदास जी। सारे प्यार नाल आखन जी धन बाबा देव सिंह जी। सगली रैण सोई अंधियारी गुर किंचत कृपा जागे। सगली रैण सोई अंधियारी गुर किंचत कृपा जागे। जन नानक के प्रभ सुंदर स्वामी मोहे तुम सारे अवर न लागे।
नानक के प्रभु सुंदर स्वामी, मोहे तुम सारे अवर न लागे, मोहे तुम सारे अवर न लागे। हम बिसम पाई, हम बिसम पाई, मुख लागे। हमरा मन मोहियो, मन मोहियो, गुरमोहन। हमरा मन मोहियो, मन मोहियो, गुरमोहन। हम बिसम पाई, हम बिसम पाई, मुख लागे। हमरा मन मोहियो, मन मोहियो, गुरमोहन। हमरा मन मोहियो, मन मोहियो, गुरमोहन। गुरु रामदास जी, धन गुरु रामदास जी, प्यार न लखन जी, धन बाबा देव सिंह जी। धन खंडे माड़िया। सगली रैन सोई अंधियारी, गुर किंचत कृपा जागे। सगली रैन सोई अंधियारी, गुर किंचत कृपा जागे। जन नानक के प्रभु सुंदर स्वामी, मोहे तुम सारे अवर न लागे। के प्रभु सुंदर स्वामी, मोहे तुम सारे अवर न लागे, मोहे तुम सारे अवर न लागे। हम बिसम पाई, हम बिसम पाई, मुख लागे। हमरा मन मोहियो, मन मोहियो, गुरमोहन। हमरा मन मोहियो, मन मोहियो, गुरमोहन। हम बिसम पाई, हम बिसम पाई, मुख लागे। हमरा मन मोहियो, मन मोहियो, गुरमोहन। हमरा मन मोहियो, मन मोहियो, गुरमोहन। मोहन मोह
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। पूरन परम ज्योत परमेश्वर प्रीतम प्राण हमारे, मोहन मोलिया मन मेरा, समझस शब्द विचारे। हम बिसम पाई, हम बिसम पाई, मुख लागे। हमरा मन मोहयो, मन मोहयो, गुरमोहन। हमरा मन मोहयो, मन मोहयो, गुरमोहन। तन गुरु रामदास जी, गुरु रामदास जी, जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। धन गुरु रामदास जी, धन गुरु रामदास जी, जी बाबा दीप सिंह जी, बाबा दीप सिंह जी। गुरु वाय 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 सारे वाय गुरु 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 वाय वाय गुरु 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 गुरु वाय 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 गज के वाय गुरु 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 वाय गुरु। धन गुरु रामदास जी, धन गुरु रामदास जी, धन गुरु रामदास जी, धन गुरु रामदास जी, जी बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी। हम बिस्म पाई, हम बिस्म पाई, मुख लागे। 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 हम बिस्म पाई,
हमरा मन मोहियो, मन मोहियो, गुरमोहन। हमरा मन मोहियो, मन मोहियो, गुरमोहन। बोले सोनिहाल सत श्री अकाल। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਪਿਤਾ ਜੀ ਨਿਰੰਕਾਰ ਦਾਤੇ, ਉਹ ਸਤਿਗੁਰੂ ਜਿਹੜੇ ਆਪ ਰੱਬ ਨੇ। ਰੱਬ ਗੁਰੂ ਰਾਮਦਾਸ ਵਿੱਚ ਤੇ ਰੱਬ ਵਿੱਚ, ਪਰਮੇਸ਼ਰ ਵਿੱਚ ਕੋਈ ਫਰਕ ਨਾ ਸਮਝਿਓ। ਗੁਰੂ ਅਰਜਨ ਦੇਵ ਪਾਤਸ਼ਾਹ ਸਾਡੀ ਬੜੀ ਤਗੜੀ ਭਾਵਨਾ ਬਣਾ ਰਹੇ, ਸਾਡੀ ਅੱਖ ਖੋਲਣ ਦਾ ਯਤਨ ਕਰ ਰਹੇ। ਕਹਿੰਦੇ ਭੋਲਿਆ, ਕਈ ਵਾਰੀ ਗੁਰੂ ਵੱਖਰਾ ਤੇ ਰੱਬ ਵੱਖਰਾ ਤੂੰ ਕਹਿਣਾ, ਏਦਾਂ ਨਾ ਕਰ। ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਹਰੀ ਵੱਖਰਾ, ਗੁਰੂ ਵੱਖਰਾ। ਮਹਾਰਾਜ ਕਹਿੰਦੇ ਧਿਆਨ ਨਾਲ ਵੇਖ, ਹਰ ਜੀਓ ਨਾਮ ਭਰਿਓ ਰਾਮਦਾਸ। ਹਰੀ ਨੇ ਆਪਣਾ ਨਾਮ ਵਟਾ ਕੇ ਗੁਰੂ ਰਾਮਦਾਸ ਰੱਖ ਲਿਆ। ਆਪ ਨਿਰੰਕਾਰ ਦਾਤੇ ਗੁਰੂ ਰਾਮਦਾਸ, ਆਪ ਰੱਬ, ਆਪ ਪਰਮੇਸ਼ਰ ਸਾਈਂ ਦੇ ਇਹ ਰਸਨਾ ਤੋਂ ਨਿਕਲੇ ਹੋਏ ਬਚਨ ਨੇ ਜਿਹੜੇ ਅਸੀਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ। ਸ਼ੁਰੂਆਤ ਦੇ ਵਿੱਚ ਕੀ ਕਹਿ ਰਹੇ ਨੇ ਗੁਰੂ ਰਾਮਦਾਸ ਸਾਈਂ, ਜਰਾ ਧਿਆਨ ਨਾਲ ਸੁਣਿਓ ਕੀ ਕਹਿ ਰਹੇ, ਪੜ੍ਹਿਓ ਜੀ। ਸੇਵਕ ਜਨ ਬਣੇ ਠਾकुर लिव लागे, जो तुमरा जस कहते गुरमत, तिन मुख भाग सभागे। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਕਹਿੰਦੇ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਅੰਦਰੋਂ ਲੱਗ ਜਾਂਦੀ ਏ ਨਾ ਮਾਲਕ ਦੇ ਚਰਨਾਂ ਦੇ ਨਾਲ, ਅੰਦਰੋਂ ਜਿਨ੍ਹਾਂ ਦੀ ਪ੍ਰੀਤੀ ਪੈ ਜਾਂਦੀ ਏ, ਅਸਲੀਅਤ ਦੇ ਵਿੱਚ ਉਹ ਮਾਲਕ ਦੇ ਸੱਚੇ ਸੇਵਕ, ਸੱਚੇ ਜਨ, ਸੱਚੇ ਦਾਸ ਬਣ ਜਾਂਦੇ ਨੇ। ਕਈ ਵਾਰੀ ਅਸੀਂ ਕਹਿੰਦੇ ਆ ਨਾ ਜੀ, ਅਸੀਂ ਗੁਰੂ ਦੇ ਸੇਵਕ ਹਾਂ, ਪਰ ਮਹਾਰਾਜ ਕਹਿੰਦੇ ਮੇਰੀਆਂ ਨਜ਼ਰਾਂ ਦੇ ਵਿੱਚ ਸੇਵਕ ਉਹ ਹੈ, ਅਸਲੀਅਤ ਦੇ ਵਿੱਚ ਮੇਰੀਆਂ ਨਜ਼ਰਾਂ ਦੇ ਵਿੱਚ ਜਨ ਉਹ ਹੈ ਜਿਹੜਾ ਅੰਦਰੋਂ ਪ੍ਰੀਤੀ ਕਰਦਾ, ਅੰਦਰੋਂ ਪ੍ਰੀਤੀ, ਜਿਹਦੇ ਅੰਦਰੋਂ ਦਿਖਾਵਾ ਨਿਕਲ ਜਾਂਦਾ, ਦਿਖਾਵਾ ਨਹੀਂ, ਅੰਦਰੋਂ ਜਿਹਦਾ ਪ੍ਰੇਮ ਹੈ, ਅੰਦਰੋਂ। ਪਿਆਰਿਓ, ਜਿਹੜਾ ਅੰਦਰੋਂ ਮਾਲਕ ਦੇ ਚਰਨਾਂ ਦੇ ਨਾਲ ਪ੍ਰੇਮ ਕਰਦਾ ਨਾ, ਮਹਾਰਾਜ ਕਹਿੰਦੇ ਉਹ ਅਸਲੀਅਤ ਦੇ ਵਿੱਚ ਮਾਲਕ ਦਾ ਸੱਚਾ ਸੇਵਕ, ਸੱਚਾ ਦਾਸ, ਸੱਚਾ ਜਨ ਹੈ। ਸੇਵਕ ਜਨ ਬਨੇ ਠਾकुर ਲਿਵ ਲਾਗੇ। ਤੇ ਅੱਗੇ ਸਾਹਿਬ ਇਹ ਰਹਾਉ ਵਾਲੀਆਂ ਪੰਕਤੀਆਂ ਨੇ ਜਿਹੜੀਆਂ ਮੈਂ ਬੋਲ ਰਿਹਾ। ਜੋ ਤੁਮਰਾ ਜਸ ਕਹਤੇ ਗੁਰਮਤ, ਤਿੰਨ ਮੁਖ ਭਾਗ ਸੁਭਾਗੇ। ਕਹਿੰਦੇ ਜਿਹੜੇ ਬੰਦੇ ਗੁਰੂ ਦੀ ਮੱਤ ਤੇ ਤੁਰ ਕੇ ਸਿਫਤ ਸਲਾਹ ਕਰਦੇ ਹਨ, ਗੁਰੂ ਦੀ ਮੱਤ ਤੇ ਤੁਰ ਕੇ, ਜੋ ਗੁਰੂ ਦੀ ਮੱਤ ਕਹਿੰਦੀ ਆ ਉਸ ਮੁਤਾਬਕ ਜਦੋਂ ਆਪਣਾ ਜੀਵਨ ਬਤੀਤ ਕਰਦੇ ਹੋ, ਸਿਫਤ ਸਲਾਹ ਬਣ ਗਈ ਉਹਨਾਂ ਲਈ। ਕਹਿੰਦੇ ਜਿਹੜੇ ਗੁਰੂ ਦੀ ਮੱਤ ਤੇ ਤੁਰ ਕੇ ਸਿਫਤ ਸਲਾਹ ਕਰਦੇ ਨੇ ਨਾ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਹ ਅਸਲੀਅਤ ਦੇ ਵਿੱਚ ਚੰਗੇ ਭਾਗਾਂ ਵਾਲੇ ਬਣ ਜਾਂਦੇ ਨੇ ਜਿਹੜੇ ਗੁਰੂ ਦੀ ਮੱਤ ਦੇ ਉੱਤੇ ਤੁਰਦੇ ਨੇ। ਗੁਰੂ ਦੀ ਮੱਤ ਪਤਾ ਕੀ ਕਹਿੰਦੀ ਹੈ? ਗੁਰੂ ਦੀ ਮੱਤ ਕਹਿੰਦੀ ਹੈ, ਪਿਆਰਿਆ, ਪਰਾਏ ਤਨ ਤੋਂ, ਪਰਾਏ ਧਨ ਤੋਂ, ਪਰਾਈ ਨਿੰਦਿਆ ਤੋਂ ਬਚ ਕੇ ਰਹਿ। ਜਿਹੜਾ ਬਚ ਕੇ ਰਹਿਣਾ ਸ਼ੁਰੂ ਕਰ ਦਿੰਦਾ ਹੈ ਨਾ, ਉਹ ਭਾਗਾਂ ਵਾਲਾ ਬਣ ਜਾਂਦਾ ਹੈ। ਗੁਰੂ ਦੀ ਮੱਤ ਕਹਿੰਦੀ ਏ, ਉਹ ਪਿਆਰਿਆ, ਉਹ ਪਿਆਰਿਆ, ਲੋੜ ਅਨੁਸਾਰ ਖਾ, ਲੋੜ ਅਨੁਸਾਰ ਆਰਾਮ ਕਰ, ਲੋੜ ਅਨੁਸਾਰ ਬੋਲ, ਕਿਰਤ ਵੀ ਕਰ, ਤੇ ਬਾਕੀ ਜਿਹੜਾ ਸਮਾਂ ਹੈ ਨਾ,
ਕਿਰਤ ਕਰਦਿਆਂ ਵੀ ਉਹਨੂੰ ਯਾਦ ਕਰ, ਤੇ ਜਿਹੜਾ ਬਾਕੀ ਸਮਾਂ ਬਚਦਾ ਹੈ ਨਾ, ਉਹ ਨਿੰਦਿਆ ਚੁਗਲੀ ਦੇ ਵਿੱਚ, ਕੰਨ ਰਸ ਦੇ ਵਿੱਚ, ਦੂਜਿਆਂ ਦੀ ਬੁਰਾਈ ਕਰਨ ਸੁਣਨ ਵਿੱਚ ਬਤੀਤ ਨਾ ਕਰ। ਜਿੰਨਾ ਸਮਾਂ ਬਾਕੀ ਬਚਿਆ ਉਹ ਪਰਮੇਸ਼ਰ ਦੀ ਯਾਦ ਦੇ ਵਿੱਚ ਬਿਤਾ। ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜੇ ਏਦਾਂ ਗੁਰੂ ਦੀ ਮੱਤ ਲੈਣ ਲੱਗ ਪੈਂਦੇ। ਗੁਰੂ ਦੀ ਮੱਤ ਕਹਿੰਦੀ ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵਿਆ। ਅੰਮ੍ਰਿਤ ਵੇਲਾ ਸੰਭਾਲ, ਇਸ਼ਨਾਨ ਕਰ, ਇਸ਼ਨਾਨ ਕਰਕੇ ਜੁੜ ਮਾਲਕ ਦੇ ਚਰਨਾਂ ਨਾਲ, ਨਿਤਨੇਮ ਕਰ। ਗੁਰੂ ਦੀ ਮੱਤ ਆ ਕਹਿੰਦੀ ਏ। ਤੇ ਜਿਹੜੇ ਗੁਰੂ ਦੀ ਮੱਤ ਮੁਤਾਬਕ ਚੱਲਣ ਲੱਗ ਪੈਂਦੇ ਨਾ, ਅਸਲੀਅਤ ਦੇ ਵਿੱਚ ਉਹ ਭਾਗਾਂ ਵਾਲੇ ਬਣ ਜਾਂਦੇ। ਜਿਹੜੇ ਆਪਣੀ ਮੱਤ ਦਾ ਤਿਆਗ ਕਰ ਦਿੰਦੇ ਨੇ ਤੇ ਗੁਰੂ ਦੀ ਮੱਤ ਨੂੰ ਅਪਣਾ ਲੈਂਦੇ ਨੇ। ਆਪਣੀ ਮੱਤ ਦਾ ਤਿਆਗ, ਮੈਂ ਅੱਗੇ ਵੀ ਕਈ ਵਾਰੀ ਇਹ ਬੇਨਤੀ ਕੀਤੀ ਏ। ਇੱਕ ਹੁੰਦਾ ਹੈ ਅਰਪਣ। ਗੁਰੂ ਦੀਆਂ ਦਾਤਾਂ ਦੇ ਵਿੱਚੋਂ, ਗੁਰੂ ਘਰ ਦੇ ਵਿੱਚ ਜੇ ਕੋਈ ਤੂੰ ਚੀਜ਼ ਚੜਾ ਦਿੱਤੀ ਨਾ, ਉਹ ਅਰਪਣ ਕਰਨਾ ਹੈ। ਅਰਪਣ ਕਰਨ ਵਾਲਾ ਕਦੀ ਮਾਣ ਨਾ ਕਰੇ ਕਿ ਮੈਂ ਗੁਰੂ ਘਰ 'ਚ ਇੰਨੀ ਮਾਇਆ ਦਿੱਤੀ, ਇੰਨੀ ਸੇਵਾ ਕਰਦਾ। ਜੇ ਗੁਰੂ ਨੇ ਮੰਗਤਿਆਂ ਦੀ ਲਾਈਨ 'ਚ ਰੱਖਿਆ ਹੁੰਦਾ, ਤੂੰ ਕਿੱਥੋਂ ਅਰਪਣ ਕਰ ਲੈਂਦੋ ਭਾਈ। ਮਨ ਨੀਵਾਂ ਰੱਖ, ਉਹਦਾ ਸ਼ੁਕਰਾਨਾ ਕਰ। ਇੱਕ ਹੈ ਅਰਪਣ ਕਰਨਾ, ਇੱਕ ਹੈ ਸਮਰਪਣ। ਸਮਰਪਣ ਹੁੰਦਾ ਤਨ ਮਨ ਧਨ ਸਭ ਸੌਂਪ ਗੁਰ ਕੋ। ਮਹਾਰਾਜ ਇਹ ਤਨ ਵੀ ਜਦੋਂ ਲੋੜ ਪਈ ਨਾ, ਇਹ ਤਨ ਵੀ ਤੇਰੇ ਲੇਖੇ ਲਾ ਦੇਣਾ। ਮਨ ਵੀ ਤੇਰਾ, ਧਨ ਵੀ ਤੇਰਾ ਦਿੱਤਾ ਹੋਇਆ, ਤੇਰੇ ਕਾਰਜਾਂ ਲਈ ਹੈ। ਜਿੱਥੇ ਆਪਣੇ ਪਰਿਵਾਰ ਨੂੰ ਮੈਂ ਪਾਲਣਾ ਨਾ, ਬਾਕੀ ਸਭ ਕੁਝ ਤੇਰੇ ਲਈ ਲੁਟਾ ਦੇਣਾ ਮੈਂ। ਤੇ ਜੇ ਮੌਕਾ ਬਣੇਗਾ, ਆਪਣਾ ਆਪ ਵੀ ਤੇ ਆਪਣਾ ਪਰਿਵਾਰ ਵੀ ਸਭ ਕੁਝ ਵਾਰ ਦੇਣਾ। ਇਹ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ। ਮੈਂ ਸੰਖੇਪ 'ਚ ਬੋਲ ਰਿਹਾ, ਸਮਾਂ ਬਸ ਵੱਧਦਾ ਜਾ ਰਿਹਾ। ਮੈਂ ਇਹ ਗੱਲਾਂ ਨੂੰ ਆਉਣ ਵਾਲੇ ਦਿਮਾਨਾਂ 'ਚ ਖੋਲਣ ਦਾ ਯਤਨ ਕਰਾਂਗਾ। ਗੱਲ ਮੈਂ ਕੀਤੀ, ਪਹਿਲਾ ਹੁੰਦਾ ਅਰਪਣ, ਦੂਜਾ ਹੁੰਦਾ ਸਮਰਪਣ, ਤੇ ਤੀਜਾ ਹੁੰਦਾ ਆਤਮ ਸਮਰਪਣ। ਅਰਪਣ ਕੀ? ਗੁਰੂ ਦੀਆਂ ਦਿੱਤੀਆਂ ਦਾਤਾਂ ਚੋਂ ਤੂੰ ਕੁਝ ਗੁਰੂ ਘਰ 'ਚ ਦੇ ਦਿੱਤਾ। ਸਮਰਪਣ ਕੀ? ਤਨ ਮਨ ਧਨ ਸਭ ਸੌਂਪ ਗੁਰ ਕੋ। ਇੱਕ ਹੁੰਦਾ ਆਤਮ ਸਮਰਪਣ। ਉਹ ਪਤਾ ਕੀ ਹੈ? ਹੁਕਮ ਮੰਨਿਐ ਪਾਈਏ। ਆਖੋ ਵਾਹਿਗੁਰੂ ਜੀ। ਕਿ ਜੋ ਗੁਰੂ ਨੇ ਹੁਕਮ ਕਰ ਦਿੱਤਾ ਹੈ ਨਾ, ਬਸ ਉਸ ਹੁਕਮ ਤੇ ਕਿੰਤੂ ਪਰੰਤੂ ਨਹੀਂ ਕਰਨਾ। ਉਸ ਹੁਕਮ ਤੇ ਕਿੰਤੂ ਪਰੰਤੂ ਨਹੀਂ, ਉਸ ਹੁਕਮ ਨੂੰ ਸਿਰ ਮੱਥੇ ਤੇ ਮੰਨਣਾ ਹੀ ਮੰਨਣਾ। ਇਹ ਹੈ ਆਤਮ ਸਮਰਪਣ ਕਰਨਾ। ਗੁਰੂ ਦੀ ਮੱਤ ਲੈਣੀ, ਇਹਨੂੰ ਕਹਿੰਦੇ ਨੇ ਗੁਰ ਕਹਿਆ ਸਾਕਾਰ ਕਮਾਵੋ। ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਜੀ ਕਹਿ ਕੀ ਰਹੇ ਨੇ, ਉਹ ਤੂੰ ਕਮਾ, ਉਹਨੂੰ ਮੰਨ। ਗੁਰੂ ਜੀ ਕਰ ਕੀ ਰਹੇ ਉਹ ਨਾ ਵੇਖ, ਕਿਉਂਕਿ ਉਹਨਾਂ ਦੇ ਕੀਤੇ ਇੱਕ ਇੱਕ ਕਾਰਜ ਦੇ ਵਿੱਚ ਅਨੇਕਾਂ ਅਨੇਕਾਂ ਚੋਜ ਛੁਪੇ ਹੋਏ ਨੇ। ਗੁਰੂ ਕਹਿੰਦਾ ਕਿ ਉਹ ਕਰ, ਗੁਰੂ ਕਰ ਕੀ ਰਿਹਾ ਉਹ ਨਾ ਵੇਖ। ਮੈਂ ਜਿਹੜੀ ਗੱਲ ਕਰ ਰਿਹਾ, ਗੁਰੂ ਦੀ ਮੱਤ ਦੇ ਮੁਤਾਬਕ ਜਿਹੜਾ ਬੰਦਾ ਚੱਲਦਾ ਹੈ ਨਾ, ਗੁਰੂ ਦੀ ਮੱਤ ਲੈ ਕੇ ਜਿਹੜਾ ਆਪਣੇ ਜੀਵਨ ਨੂੰ ਬਤੀਤ ਕਰਦਾ, ਉਹਦੇ ਲਈ ਉਹ ਹੀ ਸਿਫਤ ਸਲਾਹ ਬਣ ਗਈ। ਤੇ ਜਿਹੜਾ ਬੰਦਾ ਏਦਾਂ ਗੁਰੂ ਦੀ ਮੱਤ ਮੁਤਾਬਕ ਸਿਫਤ ਸਲਾਹ ਕਰਦਾ ਹੈ ਨਾ, ਅਸਲੀਅਤ ਵਿੱਚ ਉਹ ਚੰਗੇ ਭਾਗਾਂ ਵਾਲਾ ਹੈ। ਉਹਦਾ ਮੁਖ ਵੀ ਭਾਗਾਂ ਵਾਲਾ ਬਣ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ। ਇਹਨਾਂ ਪੰਕਤੀਆਂ ਦੇ ਇਰਦ ਗਿਰਦ ਸਾਰਾ ਸ਼ਬਦ ਚੱਲ ਰਿਹਾ। ਅੱਗੇ ਪੜਿਓ ਜੀ। ਟੂਟੇ ਮਾਇਆ ਕੇ ਬੰਧਨ ਫਾਹੇ, ਹਰ ਰਾਮ ਨਾਮ ਲਿਵ ਲਾਗੇ। ਕਹਿੰਦੇ ਜਿਨ੍ਹਾਂ ਦੀ ਲਿਵ ਲੱਗ ਗਈ, ਜਿਹੜੇ ਉਹਦੇ ਸੇਵਕ ਬਣ ਗਏ, ਜਨ ਬਣ ਗਏ, ਉਹ ਭੁੱਲਿਓ ਨਾ, ਸੇਵਕ ਜਨ ਬਣੇ ਠਾਕੁਰ ਲਿਵ ਲੱਗ ਗਏ। ਤੇ ਜਿਨ੍ਹਾਂ ਦੀ ਲਿਵ ਲੱਗ ਗਈ ਪਰਮੇਸ਼ਰ ਦੇ ਨਾਲ, ਕਹਿੰਦੇ ਉਹਨਾਂ ਦੇ ਮਾਇਆ ਦੇ ਮੋਹ ਦੇ ਬੰਧਨ ਟੁੱਟ ਜਾਂਦੇ ਨੇ। ਮਾਇਆ ਦੇ ਮੋਹ ਦੀਆਂ ਸਾਰੀਆਂ ਫਾਈਆਂ ਟੁੱਟ ਜਾਂਦੀਆਂ ਨੇ। ਰਹਿੰਦੇ ਮਾਇਆ ਦੇ ਵਿੱਚ ਹੀ ਨੇ। ਪ੍ਰਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮਦ ਸਗਲ ਤੇ ਉਦਾਸ। ਆਖੋ ਧੰਨ ਗੁਰੂ ਰਾਮਦਾਸ ਜੀ। ਰਹਿੰਦੇ ਗ੍ਰਸਤ ਵਿੱਚ ਹੀ ਨੇ, ਪਰ ਗ੍ਰਸਤ ਵਿੱਚ ਰਹਿ ਕੇ ਵੀ ਗ੍ਰਸਤ ਤੋਂ ਨਿਰਲੇਪ ਨੇ। ਅੱਗੇ ਜੀ। ਹਮਰਾ ਮਨ ਮੋਹਿਓ ਗੁਰਮੋਹਨ, ਹਮ ਬਿਸਮ ਭਈ ਮੁਖ ਲਾਗੇ। ਕਹਿੰਦੇ ਜਦੋਂ ਦਾ ਮੈਂ ਉਹਦਾ ਦਾਸ ਬਣ ਗਿਆ, ਉਹਦਾ ਸੇਵਕ ਬਣ ਗਿਆ,
ਫਿਰ ਮਨ ਨੂੰ ਮੋਹ ਲੈਣ ਵਾਲੇ ਗੁਰ ਪਰਮੇਸ਼ਰ ਨੇ ਮੇਰਾ ਮਨ ਆਪਣੇ ਪਿਆਰ ਦੇ ਵਿੱਚ ਮੋਹ ਲਿਆ, ਆਪਣੇ ਪਿਆਰ ਦੇ ਵਿੱਚ ਬੰਨ ਲਿਆ। ਹੁਣ ਜੋ ਉਹ ਕਹੀ ਜਾਂਦੇ ਨੇ ਮੈਂ ਕਰੀ ਜਾਣਾ। ਕਹਿੰਦੇ ਉਹਨਾਂ ਦੇ ਪਿਆਰ ਦੇ ਮੋਹ ਦੇ ਵਿੱਚ ਮੇਰਾ ਹੁਣ ਮਨ ਵੱਜ ਗਿਆ ਤੇ ਪਰਮੇਸ਼ਰ ਸਾਈਂ ਦੇ ਬਚਨ ਮੈਂ ਕਮਾਉਣੇ ਸ਼ੁਰੂ ਕਰਤੇ। ਹੁਣ ਹਰ ਵੇਲੇ ਉਹਦੇ ਦਰਸ਼ਨ ਮੈਨੂੰ ਹੁੰਦੇ ਨੇ ਤੇ ਹਰ ਵੇਲੇ ਮੈਂ ਉਹਦੇ ਦਿਦਾਰਿਆਂ 'ਚ ਮਸਤ ਰਹਿਣਾ ਵਾਂ। ਆਖੋ ਵਾਹਿਗੁਰੂ ਜੀ। ਤੇ ਹਰ ਵੇਲੇ ਉਹਦੇ ਦਿਦਾਰ ਮੈਨੂੰ ਹੁੰਦੇ ਨੇ, ਉਹਦੇ ਬਚਨਾਂ ਤੇ ਮੈਂ ਚੱਲਦਾ। ਇਸ ਕਰਕੇ ਮਾਇਆ ਦੇ ਮੋਹ ਦੀਆਂ ਫਾਈਆਂ ਮੇਰੇ ਨੇੜੇ ਨਹੀਂ ਆ ਰਹੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਗੇ ਕੀ ਕਹਿ ਰਹੇ ਜੀ? ਸਗਲੀ ਰੈਨ ਸੋਈ ਅੰਧਿਆਰੀ, ਗੁਰ ਕਿੰਚਤ ਕਿਰਪਾ ਜਾਗੇ। ਕਹਿੰਦੇ ਮੈਂ ਸਾਰੀ ਜ਼ਿੰਦਗੀ ਦੀ ਰਾਤ ਮਾਇਆ ਦੇ ਮੋਹ ਵਿੱਚ ਹਨੇਰੇ 'ਚ ਸੁੱਤੀ ਰਹੀ। ਇਹ ਜੀਵ ਰੂਪੀ ਇਸਤਰੀ ਦੀ ਗੱਲ ਹੋ ਰਹੀ ਹੈ। ਕਹਿੰਦੇ ਮੈਂ ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਸੁੱਤੀ ਰਹੀ। ਆਤਮਿਕ ਜੀਵਨ ਵੱਲੋਂ ਮੈਂ ਅਵੇਸਲੀ ਬਣੀ ਰਹੀ। ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ। ਆਖੋ ਵਾਹਿਗੁਰੂ ਜੀ। ਮੈਂ ਜਾਗ ਪਈ ਆ। ਹੁਣ ਮੈਨੂੰ ਚੰਗੇ ਮੰਦੇ ਦੀ ਪਛਾਣ ਹੋ ਗਈ। ਮੈਨੂੰ ਪਤਾ ਲੱਗ ਗਿਆ ਕਿਹੜੀ ਗੁਰਮਤ ਵਾਲੀ ਗੱਲ ਏ ਤੇ ਕਿਹੜੀ ਗੁਰਮਤ ਤੋਂ ਉਲਟ ਗੱਲ ਏ। ਹੁਣ ਹਰ ਚੀਜ਼ ਦਾ ਮੈਨੂੰ ਪਤਾ ਲੱਗ ਗਿਆ। ਮੈਂ ਹੁਣ ਥੋੜਾ ਜਾਗ ਪਈ ਆ। ਅੱਗੇ ਜੀ। ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ, ਮੋਹੇ ਤੁਮ ਸਰ ਅਵਰ ਨ ਲਾਗੇ। ਕਹਿੰਦੇ ਜਦੋਂ ਮੈਂ ਅਗਿਆਨਤਾ ਦੇ ਹਨੇਰੇ ਵਿੱਚ ਇਸ ਰਾਤ ਦੇ ਵਿੱਚ ਸੁੱਤੀ ਸਾਂ ਨਾ, ਕਦੀ ਕਿੱਧਰ ਜਾਨੀ ਸਾਂ, ਕਦੀ ਕਿੱਧਰ, ਕਦੀ ਕਿਸੇ ਦਾ ਬੂਹਾ ਖੜਕਾਉਣਾ, ਕਦੀ ਕਿਸੇ ਦਾ ਬੂਹਾ, ਕਦੀ ਕਿਸੇ ਦਰ ਤੇ, ਕਦੀ ਕਿਸੇ ਦਰ ਤੇ ਭਟਕਣਾ। ਪਰ ਹੁਣ ਮੈਂ ਜਾਗੀ ਤੇ ਮੈਨੂੰ ਇੱਕ ਚੀਜ਼ ਦਾ ਗਿਆਨ ਹੋ ਗਿਆ ਕਿ ਹੇ ਸੋਹਣੇ ਮਾਲਕ ਪ੍ਰਭੂ ਜੀ, ਮੈਨੂੰ ਇੱਕ ਚੀਜ਼ ਦਾ ਪਤਾ ਲੱਗਿਆ ਕਿ ਤੇਰੇ ਵਰਗਾ ਕੋਈ ਦੂਜਾ ਹੋਰ ਹੈ ਹੀ ਨਹੀਂ ਹੈ। ਆਖੋ ਵਾਹਿਗੁਰੂ ਜੀ। ਤੇਰੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਹੈ। ਤੁਹਾਡੇ ਵਰਗੇ ਬਸ ਤੁਸੀਂ ਹੋਈ ਹੋ, ਤੁਸੀਂ ਹੋਈ। ਤੇ ਮੈਂ ਆਪਣਾ ਤਨ ਮਨ ਧਨ ਸਭ ਕੁਝ ਤੁਹਾਡੇ ਉੱਤੇ ਵਾਰ ਦਿੱਤਾ। ਅੱਜ ਦੇ ਸ਼ਬਦ ਦੇ ਵਿੱਚ ਗੁਰ ਪਰਮੇਸ਼ਰ ਸਾਈਂ ਨੇ ਦੇਖੋ ਕਿੱਡੀ ਪਿਆਰੀ ਸੁਮਤ ਦਿੱਤੀ। ਗੁਰਮਤ ਦੇ ਉੱਤੇ ਚੱਲੀਏ। ਜੋ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਥੋੜਾ ਪ੍ਰੈਕਟੀਕਲ ਕਰੀਏ। ਥੋੜਾ ਸ਼ੁਰੂਆਤ ਕਰਾਂਗੇ, ਫਿਰ ਅਗਾਂਹ ਵੱਧਦੇ ਜਾਵਾਂਗੇ। ਸ਼ੁਰੂਆਤ ਪਰ ਜ਼ਰੂਰ ਕਰੀਏ। ਬਾਕੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਆਪਣੀ ਅੱਖਾਂ ਨਾਲ ਲਾ ਕੇ ਤੱਕੋ ਰਾਮ ਤੀਰਥ ਰੋਡ ਤੇ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ। ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ, ਦੁਨਿਆਵੀ ਪੜ੍ਹਾਈ ਵੀ ਇੱਥੇ ਹੋ ਰਹੀ। ਇੱਥੇ ਹੀ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਲੈਬੋਰਟਰੀ ਦੇ ਸਾਰੇ ਜਿਹੜੇ ਟੈਸਟ ਨੇ ਲਾਗਤ ਮੁੱਲ ਨਾਲ ਹੁੰਦੇ ਨੇ। ਡਿਜੀਟਲ ਐਕਸ-ਰੇ 150 ਰੁਪਏ 'ਚ ਹੁੰਦਾ ਹੈ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ, ਤੁਹਾਨੂੰ ਬੜੀ ਸ਼ਾਂਤੀ ਮਿਲੇਗੀ। ਰਾਮ ਤੀਰਥ ਰੋਡ ਦੇ ਉੱਤੇ ਹੀ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਦੀ 26 ਤਰੀਕ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਇਸੇ ਸਥਾਨ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ। ਸਵੇਰੇ 11 ਤੋਂ ਸ਼ਾਮੀ 4 ਤੱਕ 2000 ਤੋਂ ਵੱਧ ਪ੍ਰੇਮੀ ਲੰਗਰ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ, ਕੀਰਤਨ ਦੀ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਸਿਹਤ ਬੱਚਿਆਂ ਦੀ ਵੱਲ ਰਵੇ, ਜਿਮ ਦਾ, ਘੋੜਸਵਾਰੀ ਦਾ ਸਭੇ ਪ੍ਰਬੰਧ ਇੱਥੇ ਕੀਤਾ ਗਿਆ। ਆ ਕੇ ਤੱਕੋ। ਇਹ ਸਾਰੀ ਜੋ ਮਾਇਆ ਤੁਸੀਂ ਦਿੰਦੇ ਇਹਨਾਂ ਕਾਰਜਾਂ ਲਈ, ਪੰਥ ਦੇ ਪ੍ਰਚਾਰ ਪ੍ਰਸਾਰ ਲਈ, ਕਿਤੇ ਲੋੜਵੰਦ ਮਰੀਜ਼ਾਂ ਲਈ, ਕਿਤੇ ਵਿਧਵਾ ਬੀਬੀਆਂ ਲਈ ਵਰਤੀ ਜਾਂਦੀ ਹੈ। ਇਹ ਸੇਵਾਵਾਂ ਦੇ ਕੁੰਭ ਦਾ ਸਭ ਨੂੰ ਪਤਾ ਹੈ। ਮੈਂ ਖੁੱਲਾ ਸੱਦਾ ਦੇਣਾ, ਰੋਜ਼ ਆ ਜਾਇਆ ਕਰੋ। ਔਰ ਬਹੁਤ ਸੰਗਤਾਂ ਆਉਂਦੀਆਂ ਨੇ, ਮਨ ਨੂੰ ਉਹਨਾਂ ਦੇ ਠੰਡਕ ਮਿਲਦੀ, ਸ਼ਾਂਤੀ ਮਿਲਦੀ। ਇਹ ਸੇਵਾਵਾਂ ਦਾ ਕੁੰਭ ਚੱਲ ਰਿਹਾ। ਪਿਤਾ ਜੀ ਨੇ ਦੂਜਾ ਯੂਨਿਟ ਦੇ ਦਿੱਤਾ ਬਿਲਕੁਲ ਨਾਲ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ। ਸਰਾਂ ਵੀ ਮੰਨੀ ਕਿ ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਓ, ਤੁਹਾਨੂੰ ਰਹਿਣ ਦੀ ਟੈਨਸ਼ਨ ਨਾ ਹੋਵੇ। 5 ਦਿਨ ਦਿਓ, 10 ਦਿਨ ਦਿਓ, ਗੱਡੀਆਂ ਦੇ ਇੱਥੇ ਪ੍ਰਬੰਧ ਹੋ ਜਾਏਗਾ, ਜਿਹੜੀਆਂ ਸਭ ਪਾਸੇ ਯਾਤਰਾ ਵੀ ਕਰਵਾ ਕੇ ਫਿਰ ਤੁਹਾਨੂੰ ਇੱਥੇ ਆ ਕੇ ਛੱਡ ਦਿਆ ਕਰਨਗੀਆਂ। ਆਰਾਮ ਇੱਥੇ ਹੀ ਹੋ ਜਾਇਆ ਕਰੇਗਾ।
ਇੱਥੇ ਗੁਰਦੁਆਰਾ ਸਾਹਿਬ ਵੀ ਬਣ ਰਿਹਾ ਤੇ ਇਹ ਦੂਜੇ ਯੂਨਿਟ ਦੀ ਸੇਵਾ ਪ੍ਰਾਰੰਭ ਹੋਈ ਤੇ ਨਾਲ ਹੀ ਪਿਤਾ ਜੀ ਨੇ ਤੀਸਰਾ ਯੂਨਿਟ ਝੋਲੀ 'ਚ ਪਾ ਦਿੱਤਾ। ਬਟਾਲਾ ਰੋਡ ਗੋਪਾਲਪੁਰਾ ਅੱਡਾ, ਉੱਥੇ ਪਿਛਲੇ ਦਿਨਾਂ 'ਚ ਨੀਂਹ ਪੱਥਰ ਰੱਖਿਆ, ਸਭ ਨੂੰ ਪਤਾ ਹੈ। ਟੀਵੀ ਸਕਰੀਨ ਤੇ ਤੁਹਾਡੇ ਉਹ ਫੋਟੋਆਂ ਜੋ ਚੱਲ ਰਹੀਆਂ ਨੇ, ਉਸ ਸਥਾਨ ਤੇ ਜੋ ਸਕੂਲ ਵੀ ਬਣਨਾ ਹੈ, ਹਸਪਤਾਲ ਵੀ ਬਣਨਾ ਹੈ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਵੀ ਬਣਨੀ। ਅਜੇ ਨਵੀਂ ਜਗ੍ਹਾ ਦੀ ਰਜਿਸਟਰੀ ਹੋਣੀ ਹੈ। 2500 ਰੁਪਇਆ ਗਜ, ਇੱਕ ਗਜ ਦੀ ਜੋ ਉੱਥੇ ਸੇਵਾ ਹੈ। ਇੱਕ 2 5 ਗਜ ਦੀ ਸੇਵਾ ਸਭ ਨੇ ਕਰਨੀ। ਮਾਰਚ ਦੇ ਮਹੀਨੇ ਰਜਿਸਟਰੀ ਹੈ। ਜਿਨ੍ਹਾਂ ਨੇ ਸੇਵਾ ਕਰ ਵੀ ਲਈ, ਡਬਲ ਟ੍ਰਿਪਲ ਹਾਜ਼ਰੀ ਭਾਵੇਂ ਲਾਇਓ, ਕਿਉਂਕਿ ਪਰਿਵਾਰਕ ਮੈਂਬਰ ਆ। ਮੈਂ ਸਭ ਕੁਝ ਤੁਹਾਡੇ ਅੱਗੇ ਹਰ ਗੱਲ ਕਰ ਦੇਣਾ ਮਹਾਰਾਜ ਜੀ ਦੀ ਮਿਹਰ ਨਾਲ। ਮਾਰਚ ਦੇ ਮਹੀਨੇ ਰਜਿਸਟਰੀ, ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਸੇਵਾ ਕਰਨੀ। ਪੱਕੇ ਮਹੀਨਾਵਾਰੀ ਡੋਨਰ ਵੀ ਬਣੋ। ਟਰਸਟ ਦੀ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਭੇਜਣੀ। ਸਾਡੇ ਵੱਲੋਂ ਮੈਸੇਜ ਆਵੇ ਨਾ ਆਵੇ, ਤੁਹਾਨੂੰ ਪੱਕੇ ਮਹੀਨਾਵਾਰੀ ਦਾਨੀ ਬਣੋ, ਇਹ ਬੇਨਤੀ ਹੈ। ਆਪਣੀ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। 9815089513 98150 99513 ਨੰਬਰ ਤੇ ਇਹ ਬੇਨਤੀਆਂ ਪ੍ਰਵਾਨ ਕਰਿਓ। ਕੱਲ ਦੇ ਦਿਮਾਨ ਵਿੱਚ ਫਿਰ ਤੁਹਾਡੇ ਦੀਦਾਰ ਹੋਣ। ਪਿਆਰ ਸੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ। 31 ਦਸੰਬਰ ਆ ਰਹੀ। 31 ਦਸੰਬਰ ਦੀ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਸਬਾਈ ਸਮਾਗਮ ਦੇ ਦੌਰਾਨ ਇਕੱਤਰਿਤ ਹੋਣਾ। ਇਸ ਸਮਾਗਮ ਦੇ ਵਿੱਚ ਅਸੀਂ 2022 ਸਨ ਨੂੰ ਵਿਦਾਇਗੀ ਦੇਣੀ ਔਰ 2023 ਸਨ ਨੂੰ ਜੀ ਆਇਆਂ ਕਹਿਣਾ। ਅਰਦਾਸ ਕਰਨੀ ਹੈ ਮਾਲਕ ਦੇ ਚਰਨਾਂ ਵਿੱਚ ਕਿ ਜਿਹੜਾ ਨਵਾਂ ਸਾਲ ਚੜ੍ਹਿਆ ਪਿਤਾ ਜੀ, ਉਹ ਕਿਰਪਾ ਦੇ ਖਾਤੇ ਵਿੱਚੋਂ, ਬਖਸ਼ੀਸ਼ ਦੇ ਖਾਤੇ ਵਿੱਚੋਂ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇ, ਬਰਕਤਾਂ ਲੈ ਕੇ ਆਵੇ। ਇਹ ਸਾਰੀਆਂ ਸੰਗਤਾਂ ਨੇ ਅਰਦਾਸ ਕਰਨ ਵਾਸਤੇ ਸ਼ਾਮਲ ਹੋਣਾ। 10 ਨੂੰ 20 ਨੂੰ ਨਾਲ ਲੈ ਕੇ ਆਇਓ ਔਰ ਇੱਕੋ ਬਾਣੇ ਦੇ ਵਿੱਚ ਵਾਈਟ ਡਰੈਸ ਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ। ਔਰ ਇਹ ਵਾਈਟ ਡਰੈਸ ਜਦੋਂ ਮੈਂ ਕਹਿੰਦਾ ਨਾ ਤੁਹਾਨੂੰ, ਇਹ ਅੰਦਰ ਇੱਕ ਭਾਵਨਾ ਹੁੰਦੀ ਹੈ ਕਿ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਪਿਤਾ ਜੀ ਜਿਹੜੇ ਵੀ ਰੰਗ ਵਿੱਚ ਤੁਸੀਂ ਸਾਨੂੰ ਰੰਗਣਾ ਨਾ, ਰੰਗ ਲਓ। ਇਹ ਮੇਰੀ ਬੇਨਤੀ ਹੈ। 31 ਦਸੰਬਰ ਦੀ ਰਾਤ 9 ਵਜੇ ਰਹਿਣ ਸਬਾਈ ਸ਼ੁਰੂ ਹੋਣੀ ਹੈ। ਤੁਸੀਂ ਦੁਪਹਿਰੀ ਪਹੁੰਚੇ, ਉਹਦਾ ਕਾਰਨ ਹੈ ਜੇ ਧੁੰਦ ਵਗੈਰਾ ਪੈ ਗਈ ਫਿਰ ਸ਼ਾਮ ਨੂੰ ਤੁਹਾਨੂੰ ਆਉਣ ਵਿੱਚ ਦਿੱਕਤ ਹੋਏਗੀ। ਇਸ ਕਰਕੇ ਦੁਪਹਿਰੇ ਉੱਥੇ ਪਹੁੰਚ ਕੇ ਪ੍ਰਸ਼ਾਦਾ ਪਾਣੀ ਛਕ ਕੇ ਥੋੜ੍ਹਾ ਸਮਾਂ ਆਰਾਮ ਕਰ ਲਿਓ ਤੇ 9 ਵਜੇ ਤੋਂ ਆਪਾਂ ਰਹਿਣ ਸਬਾਈ ਪ੍ਰੋਗਰਾਮ ਸ਼ੁਰੂ ਕਰ ਦੇਣਾ। ਔਰ ਰਹਿਣ ਸਬਾਈ ਸਮਾਗਮ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿਵੇਂ ਪ੍ਰਤੱਖ ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਆਪ ਬਹਿ ਕੇ ਇੱਕ ਦੇ ਮਾੜੇ ਕਰਮ ਚੰਗੇ ਬਣਾਉਂਦੇ ਨੇ, ਇੱਕ ਦੇ ਪੁੱਠੇ ਕਰਮ ਸਿੱਧੇ ਕਰਦੇ ਨੇ। ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਨੂੰ ਕਈਆਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਔਰ ਇਹ ਗਰੰਟੀ ਮੈਂ ਪਿਛਲੀ ਰਹਿਣ ਸਬਾਈ 'ਚ ਵੀ ਲਫ਼ਜ਼ ਬੋਲੇ ਸੀ ਔਰ ਹਜ਼ਾਰਾਂ ਤੁਹਾਨੂੰ ਇਹੋ ਜਿਹੇ ਬੰਦੇ ਮੈਂ ਮਿਲਾ ਸਕਦਾ ਗੁਰੂ ਜੀ ਦੀ ਕਿਰਪਾ ਦੇ ਨਾਲ, ਜਿਨ੍ਹਾਂ ਨੇ ਰਹਿਣ ਸਬਾਈਆਂ ਵਿੱਚ ਆ ਕੇ ਹਾਜ਼ਰੀਆਂ ਭਰੀਆਂ। ਪਤਾ ਨਹੀਂ ਕਿੰਨੇ ਚਿਰ ਦੇ ਉਹਨਾਂ ਦੇ ਰੁਕੇ ਕਾਰਜ ਗੁਰੂ ਰਾਮਦਾਸ ਨੇ ਚਲਵਾ ਦਿੱਤੇ, ਜਿਹਦੇ ਕਿਤੇ ਕੋਈ ਕਾਰਜ ਬਣਦੇ ਹੀ ਨਹੀਂ ਸੀ, ਕੰਮ ਬਣਦੇ ਹੀ ਨਹੀਂ ਸੀ। ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤ ਕੇ ਉਹਨਾਂ ਦੇ ਸਾਰੇ ਕਾਰਜਾਂ ਨੂੰ ਆਪ ਪਿਤਾ ਜੀ ਨੇ ਕਰਵਾਇਆ। ਇਸ ਕਰਕੇ ਮੇਰੀ ਬੇਨਤੀ ਹੈ, ਕੋਈ ਵੀ ਪਰਿਵਾਰਕ ਮੈਂਬਰ ਰਹਿ ਨਾ ਜਾਇਓ। ਜਿਹੜੇ ਬਾਹਰ ਵਾਲੇ ਨੇ ਟਿਕਟਾਂ ਬੁੱਕ ਕਰਵਾ ਲਓ ਹੁਣੇ। ਔਰ 31 ਦਸੰਬਰ ਨੂੰ ਤੁਸੀਂ ਦੁਪਹਿਰੇ 2-3 ਵਜੇ ਪਹੁੰਚ ਜਿਓ ਭਲਾਈ ਕੇਂਦਰ, ਜੋ ਪ੍ਰਸ਼ਾਦਾ ਪਾਣੀ ਛਕ ਕੇ ਉੱਥੇ ਹੀ ਭਾਵੇਂ ਆਰਾਮ ਕਰ ਲਿਓ ਤੇ ਫਿਰ 9 ਵਜੇ ਤੋਂ ਅਸੀਂ ਸਾਰਿਆਂ ਨੇ ਰਹਿਣ ਸਬਾਈ ਪ੍ਰੋਗਰਾਮ ਸ਼ੁਰੂ ਕਰ ਦੇਣਾ। 3 ਵਜੇ ਇਹ ਸਾਰੇ ਪ੍ਰੋਗਰਾਮ ਦੀ 1 ਜਨਵਰੀ 3 ਵਜੇ ਅੰਮ੍ਰਿਤ ਵੇਲੇ ਇਹ ਪ੍ਰੋਗਰਾਮ ਦੀ ਸਮਾਪਤੀ ਦੀ ਅਰਦਾਸ ਹੋਏਗੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਮੈਸੇਜ ਨੂੰ ਸ਼ੇਅਰ ਕਰੋ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।